ਇੱਕ ਪਾਸੇ ਮੋਦੀ ਦਿੱਲੀ ਦੇ ਵਿੱਚ 19 ਨਵੰਬਰ ਵਾਲੇ ਦਿਨ ਸਕਰੀਨ ਦੇ ਸਾਹਮਣੇ ਖਲੋ ਕੇ 18 ਮਿੰਟ ਐਡਰੈਸ ਕਰਕੇ ਹੱਥ ਜੋੜ ਕੇ ਮਾਫੀ ਮੰਗਦਾ ਹੈ, ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਗੱਲ ਕਰਦਾ ਹੈ, ਤਾਰੀਫਾਂ ਦੇ ਪੁੱਲ ਬੰਨ੍ਹਦਾ ਹੈ। ਪਰ ਐਨ ਉਸੇ ਦਿਨ 19 ਨਵੰਬਰ ਵਾਲੇ ਦਿਨ ਇੱਥੇ ਵਾਸ਼ਿੰਗਟਨ DC ਦੇ ਹੈਰੀਟੇਜ ਫਾਊਂਡੇਸ਼ਨ ਥਿੰਕ ਟੈਂਕ ਨੂੰ ਐਡਰੈਸ ਕਰਦਿਆਂ ਪ੍ਰੀਤੀ ਪਟੇਲ ਨੇ ਕਿਵੇਂ ਸਾਰੀ ਸਿੱਖ ਕੌਮ ਨੂੰ ਦਹਿਸ਼ਤਗਰਦੀ ਨਾਲ ਜੋੜਿਆ। ਉਹਨਾਂ ਦਾ ਆਪਣਾ ਜਿਹੜਾ ਅਸਲੀ ਜਿਹਦੀ ਇਹ ਲਾਡਲੀ ਹੈ ਉਹ ਤਾਂ ਦਿੱਲੀ 'ਚ ਦੋ ਹੱਥ ਜੋੜ ਕੇ ਖੜਾ ਹੈ, ਸਿੱਖ ਕੌਮ ਤੋਂ ਮਾਫੀ ਮੰਗ ਰਿਹਾ ਕਿ ਜੀ ਕਾਨੂੰਨ ਅਸੀਂ ਵਾਪਸ ਲੈ ਰਹੇ ਹਾਂ। ਤੇ ਇਹ ਇੱਥੇ ਕਹਿ ਰਹੀ ਹੈ ਸਿੱਖ ਸੈਪਰੇਟਿਸਟ ਐਕਸਟ੍ਰੀਮਿਜ਼ਮ has also caused considerable tensions in recent years। और ਉਹਦੇ 'ਚੋਂ ਕਹਿੰਦੀ ਹੈ ਕਿ it must always be within the law। ਭਾਈ ਜੇ ਵਿਦਨ ਤੂੰ ਆ ਕੇ ਅਮਰੀਕਾ ਵਾਲਿਆਂ ਨੂੰ ਲਾਅ ਦੱਸੇਂਗੀ ਕਿ ਵੀ ਜੋ ਸਿੱਖ ਇੱਥੇ ਮੰਗਦੇ ਨੇ ਉਹ ਵਿਦਨ ਦਾ ਲਾਅ ਹੈ ਕਿ ਅਗੇਂਸਟ ਦਾ ਲਾਅ ਹੈ। ਇਹਨਾਂ 35 ਸਾਲਾਂ 'ਚ 36 ਸਾਲਾਂ 'ਚ ਇੱਕ ਵੀ ਪ੍ਰੋਟੈਸਟ ਨਿਊਯਾਰਕ, ਵਾਸ਼ਿੰਗਟਨ, ਕੈਲੀਫੋਰਨੀਆ 3000 ਮੀਲ ਦੇ ਅਕ੍ਰੋਸ ਅਮਰੀਕਾ 'ਚ ਐਸਾ ਨਹੀਂ ਹੋਇਆ ਜਿਹਦੇ 'ਚ ਸਿੱਖਾਂ ਨੇ ਵਾਇਲੈਂਸ ਕੀਤੀ ਹੋਏ, ਕੋਈ ਅਰੈਸਟ ਹੋਈ ਹੋਏ। ਉਹਨੂੰ ਇਹ ਵੀ ਪਤਾ ਹੈ ਵੀ ਜੋ ਇੱਥੇ ਕਰਦੇ ਨੇ ਸਿੱਖ ਕੋਈ ਇਲੀਗਲ ਨਹੀਂ ਹੈ, ਜੋ UK 'ਚ ਕਰਦੇ ਨੇ ਉਹ ਕੋਈ ਇਲੀਗਲ ਨਹੀਂ ਹੈ। ਪਰ ਉਹ ਇਹ ਕਹਿ ਰਹੀ ਹੈ ਕਿ ਇਹ ਜਿਹੜਾ ਇੱਕ ਸੈਪਰੇਟਿਸਟ ਔਰ ਐਕਸਟ੍ਰੀਮਿਸਟ ਹੈ ਇਹ ਰੈਡੀਕਲਾਈਜ਼ ਕਰ ਰਹੇ ਨੇ ਨੌਜਵਾਨਾਂ ਨੂੰ। ਹੁਣ ਜ਼ਾਹਰ ਹੈ ਵੀ UK ਦੇ ਵਿੱਚ ਵਿਕਟਮ ਕਿਹਨੂੰ ਬਣਾਉਣਗੇ? ਜਿਹੜਾ ਇਹਦਾ ਮਤਲਬ ਹੈ ਕਿ ਡਰ ਪੈਦਾ ਕਰ ਦਿਓ ਕਿ ਜੀ ਜੇ ਅਸੀਂ ਇੱਥੇ ਬੈਠ ਕੇ ਖਾਲਿਸਤਾਨ ਦੀ ਗੱਲ ਕੀਤੀ ਸਾਡੀ ਸਿਟੀਜ਼ਨਸ਼ਿਪ ਜਾ ਸਕਦੀ ਹੈ। ਪ੍ਰੀਤੀ ਪਟੇਲ is actively engaging in smear campaign to label Sikhs as extremists. In the past, she has used her position to try and extradite innocent Sikhs to India to be tortured. ਜੇ ਤੁਸੀਂ ਪ੍ਰੀਤੀ ਪਟੇਲ ਦਾ ਸਾਰਾ ਟਰੈਕ ਰੈਕਡ ਦੇਖੋਗੇ ਤਾਂ ਫਿਰ ਤੁਹਾਨੂੰ ਇਹ ਨਜ਼ਰ ਆਏਗਾ ਕਿ ਭਾਈ ਇਹ ਕਿਵੇਂ ਜਿਹੜਾ ਹੈ ਉਹ RSS ਦੇ ਨਾਲ ਜੁੜੀ ਹੋਈ ਹੈ। ਇਹੀ ਪ੍ਰੀਤੀ ਪਟੇਲ ਦੇ ਥੱਲੇ ਯਾਦ ਹੋਏਗਾ ਕਿਵੇਂ 3 ਸਿੱਖ ਨੌਜਵਾਨ ਜਿਨ੍ਹਾਂ ਦੀ ਐਕਸਟ੍ਰੈਡੀਸ਼ਨ ਜਿਹੜੀ ਹੈ ਇੰਡੀਆ ਨੇ ਮੰਗੀ, ਔਰ ਜਦੋਂ ਜੱਜ ਨੇ ਉਹਨਾਂ ਤਿੰਨਾਂ ਨੂੰ ਬਰੀ ਕੀਤਾ ਉਹਨਾਂ ਨੇ ਆਪਣੇ ਫੈਸਲੇ 'ਚ ਕਿਹਾ ਕਿ ਵੀ ਇਹ ਸਾਰੀ ਝੂਠੀ ਐਵੀਡੈਂਸ ਔਰ ਝੂਠੇ ਜਿਹੜਾ ਪਾਰਟ ਦਿੱਤਾ ਹੈ। ਇਹ RSS ਦੀ ਇਕੱਲੀ ਚਹੇਤੀ ਨਹੀਂ ਹੈ, ਇਹ ਹੈ ਹੀ RSS ਦੀ ਪਲਾਂਟ ਹੈ। ਇਹ ਰੈਫਰੈਂਡਮ 2020 ਨੇ ਜਿਹੜਾ ਕਿ UK ਤੋਂ ਹੀ ਸ਼ੁਰੂ ਹੋਇਆ, ਇਹਨਾਂ ਨੂੰ ਭਾਜੜਾਂ ਵੀ ਪਾਈਆਂ ਨੇ। ਇਹਨਾਂ ਨੂੰ ਇਹ ਵੀ ਸਮਝ ਆਈ ਕਿ ਭਾਈ ਹੁਣ ਤੱਕ ਤਾਂ ਅਸੀਂ ਸਾਰੀ ਮੂਵਮੈਂਟ ਖਾਲਿਸਤਾਨ ਔਰ ਦਹਿਸ਼ਤਗਰਦ ਤੇ ਮਿਲੀਟੈਂਟ ਬਣਾ ਕੇ ਅਸੀਂ ਇਹ ਤਾਂ ਸਾਡੀਆਂ ਬਰੂਹਾਂ ਤਾਂ ਨਹੀਂ ਸਾਡੇ ਅੰਦਰ ਆ ਕੇ ਬੈਠ ਗਏ। ਪਹਿਲਾਂ ਤਾਂ ਇੰਡੀਅਨ ਗਵਰਨਮੈਂਟ ਨੇ ਆਫੀਸ਼ੀਅਲੀ ਕੋਸ਼ਿਸ਼ ਕੀਤੀ, UK ਨੂੰ ਕਿਹਾ ਕਿ ਜੀ ਪਾਬੰਦੀ ਲਾਓ ਇਹਨਾਂ 'ਤੇ, ਪਰ ਕਿਤੇ ਨਾ ਕਿਤੇ ਕਿਉਂਕਿ ਜੁਡੀਸ਼ਰੀ ਇੱਥੇ ਉਹਨਾਂ ਦੀਆਂ ਅਦਾਲਤਾਂ ਵਾਂਗ ਤਾਂ ਨਹੀਂ ਵੀ ਵਿਕੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਾਬਰਤ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਪੀਸੋਡ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सच्चो सच विच बहुत शुक्रिया जी। डॉक्टर साहब, आज 2 फरवरी 2022 21 मार्च ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, RCN ਕੇਬਲ, ਬੈਲਫਾਈਵ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ TV84 ਦੀ ਲਾਈਵ ਸਟ੍ਰੀਮ ਤੁਸੀਂ ਦੇਖ ਸਕਦੇ ਹੋ। ਸੋ ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਤੋਂ, ਔਰ ਸਪਾਂਸਰ ਕੀਤਾ ਗਿਆ ਹੈ ਇਹਦੇ ਪ੍ਰੋਗਰਾਮ ਸੱਚੋ ਸੱਚ ਨੂੰ ਨਿਊਯਾਰਕ ਤੋਂ ਵੀਰ ਕਿਰਪਾਲ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਮੇਰਾ ਅਤੇ ਡਾਕਟਰ ਅਮਰਜੀਤ ਸਿੰਘ ਦਾ ਧੰਨਵਾਦ ਕੀਤਾ ਹੈ ਕਿ ਸੱਚੋ ਸੱਚ ਪ੍ਰੋਗਰਾਮ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਔਰ ਮੈਨੂੰ ਜ਼ਿਆਦਾ ਨਹੀਂ ਪਤਾ ਪਰ ਤੁਹਾਡੇ ਕੋਲੋਂ ਚੀਨ, ਪਾਕਿਸਤਾਨ ਅਤੇ ਸਿਆਸਤ ਬਾਰੇ ਸੁਣ ਕੇ ਜਾਣਕਾਰੀ ਵਿੱਚ ਬਹੁਤ ਵਾਧਾ ਹੁੰਦਾ ਹੈ। ਸੋ ਸਾਡਾ ਵਾਹ ਸਿਰੇ ਦੇ ਮਕਾਰ ਲੋਕਾਂ ਨਾਲ ਪਿਆ ਹੈ।
ਜਦੋਂ ਅਸੀਂ ਆਪਣੇ ਅਕੀਦੇ, ਸਿਧਾਂਤ ਅਤੇ ਫਲਸਫੇ ਤੇ ਖਲੋ ਕੇ ਗੱਲ ਕਰਦੇ ਹਾਂ ਤਾਂ ਫਿਰ ਇਹ ਲੋਕ ਆਪਣੀ ਅਸਲ ਔਕਾਤ ਦਿਖਾਉਂਦੇ ਹਨ। ਸਾਡਾ ਆਪਣੇ ਆਪ ਨੂੰ ਜਾਗਰੂਕ ਰੱਖਣਾ ਅਤੇ ਪੰਥਕ ਅਦਾਰਿਆਂ ਨੂੰ ਮਜ਼ਬੂਤ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਤਾਂ ਹੀ ਅਸੀਂ ਕੌਮ ਖਿਲਾਫ ਹੋ ਰਹੇ ਕੂੜ ਪ੍ਰਚਾਰ ਦਾ ਟਾਕਰਾ ਕਰ ਸਕਾਂਗੇ। ਗੱਲ ਆਪਣੇ ਤੋਂ ਸ਼ੁਰੂ ਕਰੀਏ, ਦਸ਼ਵੰਧ ਕੱਢੀਏ, ਸੋ ਆਪਣਾ ਫਰਜ਼ ਪਹਿਚਾਨੀਏ ਔਰ ਗੁਰੂ ਸਾਹਿਬ ਸਹਾਈ ਹੋਣਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਕਿਰਪਾਲ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@tveri4.tv ਤੇ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤ ਦੇ ਹਵਾਲੇ ਨਾਲ ਕਿ RSS ਅਤੇ ਉਸ ਦੇ ਬਾਹਰ ਸਰਕਾਰੀ ਦਰਬਾਰੇ ਬੈਠੇ ਏਜੰਟਾਂ ਵੱਲੋਂ ਸਿੱਖ ਕੌਮ ਦੇ ਖਿਲਾਫ ਨਫ਼ਰਤ ਭਰਿਆ ਪ੍ਰਚਾਰ ਹਰ ਪਲੇਟਫਾਰਮ ਤੋਂ ਜਿਹੜਾ ਕੀਤਾ ਜਾ ਰਿਹਾ ਹੈ। ਸੋ UK ਦੀ ਹੋਮ ਸੈਕਟਰੀ ਪ੍ਰੀਤੀ ਪਟੇਲ ਨੇ ਕੁਝ ਸਮਾਂ ਪਹਿਲਾਂ ਇੱਕ ਅਮਰੀਕਾ ਦੇ ਥਿੰਕ ਟੈਂਕ ਵਿੱਚ ਕੀਤੇ ਇੱਕ ਲੈਕਚਰ ਦੌਰਾਨ ਸਿੱਖ ਕੌਮ ਨੂੰ ਦਹਿਸ਼ਤਗਰਦੀ ਨਾਲ ਜੋੜਨ ਦੀ ਬਹੁਤ ਘਟੀਆ ਹਰਕਤ ਕੀਤੀ। ਸੋ ਇਹ ਪ੍ਰੀਤੀ ਪਟੇਲ RSS ਦੀ ਸ਼ੋਗਰਲ ਅਤੇ ਮੋਦੀ ਦੀ ਲਾਡਲੀ ਹੈ। ਸੋ ਸਿੱਖ ਕੌਮ ਵੱਲੋਂ ਇਸ ਪ੍ਰੀਤੀ ਪਟੇਲ ਨੂੰ ਆਪਣੇ ਅਹੁਦੇ ਤੋਂ ਬਰਖਾਸਤ ਕਰਵਾਉਣ ਦੀ ਮੁਹਿੰਮ ਵਿੱਢਣੀ ਚਾਹੀਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਅਰਸ ਤੋਂ ਮਾਫੀ ਚਾਹੁੰਦੇ ਹਾਂ ਕਿ ਕੱਲ੍ਹ ਦਾ ਪ੍ਰੋਗਰਾਮ ਅਸੀਂ ਨਹੀਂ ਕਰ ਸਕੇ। ਅੱਜ ਵੀ ਮੇਰੀ ਆਵਾਜ਼ ਤੋਂ ਅੰਦਾਜ਼ਾ ਹੋਏਗਾ ਕਿ ਵੀ ਅਸੀਂ ਜਿਵੇਂ ਕਲਾਸੀਕਲ ਰਾਗਾਂ ਦੇ ਕਿਸੇ ਕੰਪੀਟੀਸ਼ਨ ਦੇ ਵਿੱਚ ਸ਼ਮੂਲੀਅਤ ਕਰਨੀ ਹੈ, ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਅੱਜ ਦਾ ਪ੍ਰੋਗਰਾਮ ਮਿਸ ਨਾ ਕਰੀਏ। ਜੋ ਕੁਝ ਚਾਰ ਚੁਫੇਰੇ ਵੰਡਿਆ ਜਾ ਰਿਹਾ ਹੁੰਦਾ ਉਹਦਾ ਹਿੱਸਾ ਤੁਹਾਨੂੰ ਵੀ ਮਿਲਦਾ ਹੈ, ਸੋ ਅਸੀਂ ਉਸ ਦਾ ਹਿੱਸਾ ਥੋੜ੍ਹਾ ਬਹੁਤ ਲਿਆ ਹੈ। ਦੂਸਰਾ, ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਕਿਰਪਾਲ ਸਿੰਘ। ਔਰ ਅਕਸਰ ਜਦੋਂ ਮੈਂ ਕਿਰਤੀ ਵੀਰਾਂ ਦੀ ਗੱਲ ਕਰਦਾ ਤਾਂ ਮੇਰੇ ਅੰਦਰ ਤੱਕ ਇੱਕ ਆਪਣੀ ਵੱਖਰੀ ਕਿਸਮ ਦੀ ਸਿਰਨ ਹੁੰਦੀ ਹੈ, ਇੱਕ ਉਹ ਮਹਿਸੂਸ ਕਰਨ ਦਾ ਮਾਦਾ ਹੁੰਦਾ ਹੈ। ਔਰ ਅੱਜ ਜਦੋਂ ਅਮਰਵੀਰ ਸਿੰਘ ਮੈਨੂੰ ਦੱਸ ਰਹੇ ਸੀ ਕਿ ਇਹ ਵੀਰ ਕਿਰਪਾਲ ਸਿੰਘ ਜਿਹੜੇ ਅਪਰ ਨਿਊਯਾਰਕ 'ਚ ਨੇ, 12-12 ਘੰਟੇ ਕੰਮ ਕਰਦੇ ਨੇ ਗੈਸ ਸਟੇਸ਼ਨ 'ਤੇ, ਔਰ ਉਹਨਾਂ ਨੇ ਖੁਦ ਕਾਲ ਕਰਕੇ ਕਿਹਾ ਕਿ ਮੈਂ ਜਿਉਂ ਹੀ ਪ੍ਰੋਗਰਾਮ ਸ਼ੁਰੂ ਹੁੰਦਾ ਮੈਂ ਦੇਖਦਾ ਔਰ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿ ਅਸੀਂ ਪੰਜਾਬ ਦੇ ਵਿੱਚ ਤਾਂ ਇੱਕ ਖੂਹ ਦੇ ਡੱਡੂ ਵਾਂਗ ਸੀ, ਸਾਨੂੰ ਕੋਈ ਪਤਾ ਹੀ ਨਹੀਂ ਸੀ ਕਿ ਬਾਹਰ ਕੀ ਹੋ ਰਿਹਾ, ਔਰ ਇੰਟਰਨੈਸ਼ਨਲੀ ਚੀਨ, ਪਾਕਿਸਤਾਨ ਔਰ ਕਿਵੇਂ ਇਹ ਸਾਰਾ ਜਿਹੜਾ ਸੀਨੇਰੀਓ ਹੈ ਜਿਵੇਂ TV 84 ਤੇ ਬਿਆਨਿਆ ਜਾਂਦਾ ਸੱਚੋ ਸੱਚ। ਉਹਨਾਂ ਨੇ ਇਹ ਕਿਹਾ ਕਿ ਮੈਂ ਚਾਹੁੰਦਾ ਕਿ ਵੀ ਮੈਂ ਮਦਦ ਕਰਾਂ ਔਰ ਆਉਣ ਵਾਲੇ ਪੀਰੀਅਡ 'ਚ ਰੈਗੂਲਰ ਮਦਦ ਕਰਨਾ ਚਾਹੁੰਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹੀ ਸਾਡੀ ਪੂੰਜੀ ਤੇ ਸਰਮਾਇਆ ਨੇ। ਬਿਲਕੁਲ। ਔਰ ਮੈਂ ਇਹ ਸਮਝਦਾ ਕਿ ਵੀ ਜਿਹੜੇ ਹੁਣ ਅੱਜ ਦੇ ਇਸ ਪੀਰੀਅਡ 'ਚ 12-12 ਘੰਟੇ ਕੰਮ, ਕਿਸ ਲੈਵਲ ਦੀ ਠੰਡ ਹੈ, ਕਿਸ ਲੈਵਲ ਦਾ ਸਟ੍ਰੋਮਸ ਦੂਸਰੇ ਤੀਸਰੇ 'ਚ, ਤੇ ਬਹੁਤ ਵਾਰ ਤਾਂ ਪਹਿਲੇ ਕੁਛ ਵਰੇ ਤਾਂ ਵਿਚਾਰੇ ਉਸ ਕਰਜ਼ ਨੂੰ ਲੋਨ ਤੇ ਲਾ ਦਿੰਦੇ ਨੇ ਜਿਹੜਾ ਬਾਹਰ ਪਹੁੰਚਣ ਲਈ ਜਿਹੜਾ ਉਹਨਾਂ ਨੇ ਜ਼ਮੀਨ ਗਹਿਣੇ ਪਾਈ ਹੁੰਦੀ ਹੈ ਜਾਂ ਚੁੱਕਿਆ ਹੁੰਦਾ ਹੈ ਇੱਧਰੋਂ ਉੱਧਰੋਂ। ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਜਦੋਂ ਅਸੀਂ ਲੱਖਾਂ ਜਿਹੜੇ ਨੌਜਵਾਨ ਬੱਚੇ ਬੱਚੀਆਂ ਉੱਥੋਂ ਨਿਕਲ ਰਹੇ ਨੇ, ਸਿਰਫ ਇਹ ਬ੍ਰੇਨ ਡਰੇਨ ਨਹੀਂ ਹੈ, ਇਹ ਇਕਨੋਮਿਕਲ ਡਰੇਨ ਵੀ ਹੈ। ਕਿਉਂਕਿ ਜਿਹੜੇ ਉੱਥੋਂ ਨਿਕਲਦੇ ਨੇ, ਜਿਹੜੇ ਹੁਣ ਕੈਨੇਡਾ ਜਾਂ ਦੂਜੇ 'ਚ ਐਜੂਕੇਸ਼ਨ ਲੈਣ ਦੇ ਨਾਂ ਥੱਲੇ ਐਡਮਿਸ਼ਨ ਲੈਂਦੇ ਨੇ, 50-50 ਲੱਖ ਰੁਪਈਆ ਉੱਥੋਂ ਦਾ ਜਿਹੜਾ ਹੈ ਉਹ ਲੈ ਕੇ ਨਿਕਲੇ ਹੁੰਦੇ ਨੇ ਇੱਥੇ ਫੀਸਾਂ ਦਾ ਜਾਂ ਦੂਜਾ, ਉਹਦੇ 'ਚ ਅੱਗੋਂ ਫਰਾਡ ਹੁੰਦਾ। ਜਿਵੇਂ ਹੁਣ ਕੈਨੇਡਾ ਦੇ ਹਵਾਲੇ ਨਾਲ ਇੱਕ ਖਬਰ ਜਿਹੜੀ ਪਿਛਲੇ ਦਿਨਾਂ ਦੀ ਚੱਲ ਰਹੀ ਹੈ ਕਿ 2 ਵੱਡੀਆਂ ਇੰਸਟੀਚਿਊਟਸ ਜਿਨ੍ਹਾਂ 'ਚ ਸੈਂਕੜਿਆਂ ਸਟੂਡੈਂਟ ਆਏ, ਮੈਜੋਰਟੀ ਸਾਡੇ ਆਪਣੇ ਨੇ, ਉਹਨਾਂ ਨੇ ਬੈਂਕਰਪਟਸੀ ਦਾਇਰ ਕਰਕੇ ਜਾਂ ਉਹ ਹੈ ਹੀ ਪਤਾ ਨਹੀਂ ਬੋਗਸ ਸੀ ਜਾਂ ਕੀ ਸੀ, ਜਾਂ ਹੁਣ ਇਹਦੇ ਕੋਵਿਡ ਦੇ ਚੱਲਦਿਆਂ ਉਹ ਜਿਹੜੇ ਨੇ ਬੰਦ ਕਰ ਗਏ। ਹੁਣ ਉਹਨਾਂ ਬੱਚਿਆਂ ਦਾ ਫਿਊਚਰ ਕੀ ਹੋਏਗਾ ਕੀ ਨਹੀਂ। ਸੋ ਇਹਨਾਂ ਹਾਲਾਤਾਂ 'ਚ ਜਿਹੜੇ ਉੱਥੋਂ ਨਿਕਲੇ ਨੇ ਤੇ ਇੱਥੇ ਆ ਕੇ ਫਿਰ ਵੀ ਇੱਕ ਤਾਂ ਉਹ ਨੇ ਜਿਹੜੇ ਅਕਿਰਤ ਕਣਤਾ 'ਚ ਨੇ, ਇੱਥੇ ਆਏ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਲੈਟਰ ਹੈਡ ਇਸਤੇਮਾਲ ਕੀਤਾ ਕਿ ਜੀ ਅਸੀਂ ਖਾਲਿਸਤਾਨੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਅਸੀਂ ਕੰਮ ਕੀਤਾ। ਜੋ ਹੀ ਅਸਾਈਲਮ ਮਿਲੀ ਉਹ ਫਿਰ ਉਹਨਾਂ ਦੇ ਲਈ ਉਹ ਬਾਕੀਆਂ ਨੂੰ ਦੱਸ ਰਹੇ ਹੁੰਦੇ ਨੇ, ਦੇਖੋ ਜੀ ਅਸੀਂ ਕਿੰਨੀ ਜਿਹੜੀ ਹੈ ਉਹ ਵਧੀਆ ਕਹਾਣੀ ਘੜੀ ਸੀ, ਕਿਵੇਂ ਅਸੀਂ ਵਕੀਲ ਨੂੰ ਦੱਸਿਆ ਵੀ ਇਹ ਕਰੋ ਤੇ ਉਹ ਨਾ ਕਰੋ। ਲੇਕਿਨ ਉਹਨਾਂ ਨੂੰ ਨਾ ਸ਼ੁਕਰਿਆਂ ਦੇ ਲਈ ਤਾਂ
ਮੈਂ ਸਮਝਦਾ ਵੀ ਕੀ ਉਹਨਾਂ ਨੂੰ ਤਾਂ ਧਰਤੀ ਤੇ ਵੀ ਉਹ ਲੋਕ ਭਾਰ ਨੇ, ਪਰ ਅਸੀਂ ਇਹੋ ਜਿਹੇ ਵੀਰ ਜਿਹੜੇ ਖੁਦ ਕਿਰਤੀ ਨੇ ਔਰ ਉਹ ਕੌਮ ਦਾ ਫਿਕਰ ਕਰਦੇ ਨੇ, ਕੌਮ ਲਈ ਕੁਛ ਕਰਨਾ ਚਾਹੁੰਦੇ ਨੇ, ਉਹਨਾਂ ਦੇ ਅੱਗੇ ਸਾਡਾ ਸਿਰ ਝੁਕਦਾ ਹੈ। ਵੀਰ ਕਿਰਪਾਲ ਸਿੰਘ, ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੇਣ। ਤੁਸੀਂ ਬਹੁਤ ਰਾਈਜ਼ ਕਰੋ, ਮਿਹਨਤ ਕਰੋ। ਅਮਰੀਕਾ ਇਸ ਪੱਖੋਂ ਸੱਚਮੁੱਚ ਜਿਹੜੀ ਹੈ ਇੱਕ ਡ੍ਰੀਮ ਲੈਂਡ ਹੈ, ਜਿੱਥੇ ਕਿ ਤੁਹਾਡਾ ਹਰ ਸੁਪਨਾ ਪੂਰਾ ਹੁੰਦਾ ਹੈ। ਔਰ ਇੱਥੇ ਮੈਂ ਅਕਸਰ ਇਹ ਕਹਿੰਦਾ ਕਿ ਜਿਹੜਾ ਇੱਥੇ ਆ ਕੇ ਗੈਸ ਪੰਪ ਕਰਨ ਤੋਂ ਆਪਣਾ ਸ਼ੁਰੂ ਕਰਦਾ ਹੈ, ਉਹ ਇਹ ਡ੍ਰੀਮ ਕਰ ਸਕਦਾ ਹੈ ਕਿ ਇੱਕ ਦਿਨ ਉਹ ਕਈ ਗੈਸ ਸਟੇਸ਼ਨਾਂ ਦਾ ਮਾਲਕ ਹੋਏਗਾ ਔਰ ਉਹ ਬਣਦਾ ਹੈ। ਜਿਹੜਾ ਆ ਕੇ ਇੱਥੇ ਇੱਕ ਸਧਾਰਨ ਜਿਹੜਾ ਹੈ ਇੱਕ ਟੈਕਸੀ ਤੋਂ ਆਪਣਾ ਸਫ਼ਰ ਸ਼ੁਰੂ ਕਰਦਾ ਹੈ, ਜੇ ਉਹ ਡ੍ਰੀਮ ਕਰਦਾ ਹੈ ਕਿ ਇੱਕ ਦਿਨ ਉਹ ਵੱਡਾ ਟਰਾਂਸਪੋਰਟਰ ਬਣੇਗਾ ਤਾਂ ਉਹ ਬਣਦਾ ਹੈ। ਇੱਥੇ ਅਸੀਂ ਆਪਣੀ ਜਨਰੇਸ਼ਨ 'ਚ ਹੀ ਦੇਖਿਆ ਪਿਛਲੇ 30-35 ਸਾਲ 'ਚ ਕਿ ਕਿਵੇਂ ਸਧਾਰਨ ਜੌਬਸ ਦੇ ਲਈ $4.5 ਉਹਨਾਂ ਜ਼ਮਾਨਿਆਂ 'ਚ ਅੱਜ ਤੋਂ 30-35 ਸਾਲ ਪਹਿਲਾਂ ਮਿਨੀਮਮ ਵੇਜ ਸੀ। ਸੋ $4.5 ਦੇ ਉੱਤੇ ਕੰਮ ਸ਼ੁਰੂ ਕਰਨ ਵਾਲੇ ਕਿਵੇਂ ਉਹਨਾਂ ਨੇ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ, ਆਪਣੇ ਪਰਿਵਾਰਾਂ ਨੂੰ ਕੀਤਾ, ਔਰ ਪੰਥ ਲਈ ਵੀ ਜਿਹੜੇ ਕੰਟਰੀਬਿਊਟ ਕਰਦੇ ਨੇ ਉਹਨਾਂ ਨੂੰ ਸਾਡਾ ਸੈਲਿਊਟ ਹੈ। ਗੱਲ ਅਸੀਂ ਜਦੋਂ RSS ਔਰ ਉਹਨਾਂ ਦੇ ਦੇਸ਼ ਵਿਦੇਸ਼ ਵਿਚਲੇ ਇੱਕ ਤਾਂ ਉਹਨਾਂ ਦੀਆਂ ਐਮਬੈਸੀਆਂ, ਹਾਈ ਕਮਿਸ਼ਨ ਨੇ, ਉਹ ਤਾਂ ਜ਼ਾਹਰ ਹੈ ਤਨਖਾਹੀਏ ਨੇ ਉਹਨਾਂ ਦੇ, ਉਹ ਤਾਂ ਆਪਣਾ ਕੰਮ ਕਰਦੇ ਹੀ ਨੇ, ਹਿੰਦੂਤਵਾ ਦਾ ਪ੍ਰਚਾਰ ਫੈਲਾਅ ਵੀ। ਔਰ ਦੁਨੀਆ ਭਰ ਦੀਆਂ ਭਾਰਤੀ ਐਮਬੈਸੀਆਂ, ਹਾਈ ਕਮਿਸ਼ਨਾਂ ਔਰ ਕੌਂਸੂਲੇਟਾਂ ਦੇ ਵਿੱਚ ਸਿੱਖਾਂ ਨੂੰ ਡੈਨੀਗ੍ਰੇਟ ਕਰਨਾ, ਸਿੱਖਾਂ ਦੇ ਗੁਰਦੁਆਰਿਆਂ 'ਚ ਇੰਟਰਫੀਅਰੈਂਸ ਕਰਨੀ, ਵਿਦਨ ਕਮਿਊਨਿਟੀ ਆਪਣੇ ਇਸ ਕਿਸਮ ਦੇ ਏਜੰਟ ਸੈੱਟ ਕਰਨੇ ਜਿਹੜੇ ਕਿ ਕਦੇ ਵੀ ਕਿਸੇ ਗੱਲ 'ਤੇ ਫੋਕਸ ਨਾ ਹੋਣ ਦੇਣ। ਗੁਰਦੁਆਰਿਆਂ 'ਚ ਪਹਿਲਾਂ ਝਗੜੇ ਖੜੇ ਕਰਵਾਉਣੇ, ਫਿਰ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਉਹ ਅਦਾਲਤਾਂ ਤੱਕ ਜਾਣ ਤਾਂ ਕਿ ਸਾਰਾ ਧਿਆਨ, ਸਾਰੇ ਰਿਸੋਰਸਿਸ ਉਸ ਪਾਸੇ ਲੱਗ ਜਾਣ। ਸੋ ਇਹ ਵਰਤਾਰਾ ਤਾਂ ਪਿਛਲੇ 30-35 ਸਾਲ ਤੋਂ ਲਗਾਤਾਰਤਾ ਨਾਲ ਜਾਰੀ ਹੈ। ਔਰ ਵਾਇਲੈਂਸ ਕਿਸ ਹੱਦ ਤੱਕ, ਉਹਦੇ ਲਈ ਏਅਰ ਇੰਡੀਆ ਦੇ ਜਹਾਜ਼ ਦਾ ਹਾਦਸਾ ਜੋ ਕਿ 1985 ਦੇ ਵਿੱਚ ਕਨਿਸ਼ਕਾ ਦਾ ਕਰਵਾਇਆ ਗਿਆ, ਔਰ ਕੌਣ ਉਹਦੇ ਬਿਹਾਈਂਡ ਸੀ, ਜੇ ਰਿਪੁਦਮਨ ਸਿੰਘ ਮਲਕ ਅੱਜ ਉਹਨਾਂ ਦਾ ਗੈਸਟ ਆਫ ਆਨਰ ਹੈ ਇੰਡੀਆ ਦਾ, ਔਰ ਇੱਥੇ ਉਸ ਨੂੰ ਜਿਹੜਾ ਉਹ ਕਿੰਨੀ ਦੇਰ ਟਰਾਇਲ ਚੱਲਦਾ ਰਿਹਾ, ਔਰ ਉਦੋਂ ਉਹਨੂੰ ਦਹਿਸ਼ਤਗਰਦ ਬਣਾਇਆ ਹੁੰਦਾ ਸੀ। ਮੀਡੀਆ ਟਰਾਇਲ, ਪੂਰਾ ਸਿੱਖ ਕੌਮ ਦਾ ਮੀਡੀਆ ਟਰਾਇਲ ਕੀਤਾ ਗਿਆ। ਹੁਣ ਅੱਜ ਉਹ ਜਿਹੜਾ ਬਿਆਨਬਾਜ਼ੀ ਕਰਦਾ ਹੈ ਕਿ ਜੀ ਮੋਦੀ ਤੋਂ ਵਧੀਆ ਕੋਈ ਹੈ ਹੀ ਨਹੀਂ ਹੈ, ਔਰ ਮੋਦੀ ਨੇ ਸਿੱਖਾਂ ਲਈ ਆਹ ਕੀਤਾ, ਉਹ ਕੀਤਾ। ਫਿਰ ਇਹ ਸਟੋਰੀ ਜਿਹੜੀ ਸੌਫਟ ਟਾਰਗੇਟ ਦੇ ਦੋ ਬੜੇ ਹੀ ਖੋਜੀ ਪੱਤਰਕਾਰਾਂ ਨੇ, ਟੋਰਾਂਟੋ ਸਟਾਰ ਐਂਡ ਗਲੋਬ ਐਂਡ ਮੇਲ ਦਾ ਸੌਫਟ ਟਾਰਗੇਟ ਕਿਤਾਬ ਦੇ ਵਿੱਚ ਜੋ ਉਹਨਾਂ ਨੇ ਕਿਹਾ ਸੀ ਕਿ ਕਿਵੇਂ ਰਿਪੁਦਮਨ ਸਿੰਘ ਮਲਕ ਇੱਕ ਕਿੰਗ ਪਿਨ ਸੀ ਜਿਸ ਨੇ ਜਿਹੜਾ ਬਾਕੀਆਂ ਨੂੰ ਟਰੈਪ ਕੀਤਾ। ਦੂਸਰੇ ਤਾਂ ਇਮੋਸ਼ਨਲ ਸੀ, ਉਹ ਵਰਤੇ ਗਏ, ਉਹਨਾਂ ਤੋਂ ਪਤਾ ਵੀ ਨਹੀਂ ਸੀ, ਉਹ ਤਾਂ ਸਮਝਦੇ ਸੀ ਕਿ ਭਾਈ ਅਸੀਂ ਕੁਛ ਬਦਲਾ ਲੈ ਰਹੇ ਹਾਂ। ਸੋ ਇਹ ਇੱਕ ਪਾਸੇ ਤਾਂ ਇਸ ਕਿਸਮ ਦੀਆਂ ਹਰਕਤਾਂ ਨੇ। ਪਰ ਹੁਣ ਅਸੀਂ ਦੇਖਦੇ ਹਾਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਕਿ ਡਿਸੀਜਨ ਮੇਕਿੰਗ ਹੋਣੀ ਹੈ, ਉੱਥੇ ਉਹਨਾਂ ਦੇ ਆਪਣੇ ਬੰਦੇ ਕਿਵੇਂ ਫਿੱਟ ਕੀਤੇ ਹੋਏ ਨੇ। ਉਹ ਭਾਵੇਂ ਇੱਥੇ ਕਾਂਗਰਸਮੈਨ ਹੋਣ ਜਾਂ ਇੱਕ ਦੋ ਸੈਨੇਟਰ ਵੀ ਨੇ। ਔਰ UK ਦੇ ਵਿੱਚ ਜਦੋਂ ਪ੍ਰੀਤੀ ਪਟੇਲ ਇਹ ਹੋਮ ਸੈਕਟਰੀ ਇਹਨੇ ਬੋਰਿਸ ਜੌਨਸਨ ਨੇ ਅਪਾਇੰਟ ਕੀਤਾ, ਕਿਉਂਕਿ ਜਿਹਨੇ ਇਹਦਾ ਕੈਰੀਅਰ ਫੋਲੋ ਕੀਤਾ ਹੈ ਪ੍ਰੀਤੀ ਪਟੇਲ ਦਾ, ਇਹ ਹਰ ਇੱਕ ਨੂੰ ਪਤਾ ਹੈ ਕਿ ਵੀ ਇਹ ਕਿਵੇਂ RSS ਦੀ ਚਹੇਤੀ ਹੈ। ਭਾਵੇਂ ਆਈ ਹੈ ਕਿਤੇ ਕੀਨੀਆ ਕਿ ਕਿਹੜੇ ਪਾਸਿਓਂ ਹੈ, ਵਿਆਹ ਵੀ ਕਿਸੇ ਗੋਰੇ ਦੇ ਨਾਲ ਕਰਾਇਆ ਹੋਇਆ, ਪਰ ਪੱਕਾ ਹਿੰਦੂਤਵਾ ਦਾ ਏਜੰਡਾ ਇੰਪਲੀਮੈਂਟ ਕਰਨ ਦੀ ਲਾਈਨ। ਕਿਉਂਕਿ ਗੁਜਰਾਤਨ ਮੋਦੀ ਦੀ ਲਾਡਲੀ, ਔਰ ਇਹ ਜੇ ਤੁਸੀਂ ਇਹਨਾਂ ਨੂੰ ਦਾ ਟਰੈਕ ਤੁਸੀਂ ਫੋਲੋ ਕਰੋਗੇ ਤੇ ਤੁਹਾਨੂੰ ਨਜ਼ਰ ਆਏਗਾ ਕਿ ਵੀ ਜਿਵੇਂ ਅਸੀਂ ਬਹੁਤ ਵਾਰ ਜਦੋਂ ਨਾਜ਼ੀ ਆਈਡੀਓਲੋਜੀ ਦੇ ਸਪੋਰਟਰਸ ਦੀ ਗੱਲ ਕਰਦੇ ਹਾਂ, ਜਾਂ ਉਹਨਾਂ ਜ਼ਮਾਨਿਆਂ ਦੇ ਵਿੱਚ ਜਦੋਂ ਕਿ ਦੁਨੀਆ ਦੀਆਂ ਏਜੰਸੀਆਂ ਇੱਕ ਦੂਸਰੇ ਦੇ ਬ੍ਰਿਟਿਸ਼ ਜਾਂ ਜਰਮਨ ਜਾਂ ਅਮਰੀਕਨ ਕਰਦੇ ਸੀ। ਸੋ ਇਹ ਬਹੁਤ ਵਾਰ ਜਿਹੜੇ ਲੋਕ ਸਕੂਲਾਂ ਜਾਂ ਕਾਲਜਾਂ 'ਚ ਪੜ੍ਹਦੇ ਸੀ, ਉਹਨਾਂ 'ਚੋਂ ਹੀ ਕੋਈ ਬਰਾਈਟ ਬ੍ਰਿਲੀਅੰਟ ਦੇਖ ਕੇ ਔਰ ਉਹਦੇ 'ਤੇ ਉਹ ਮਨੀ ਇਨਵੈਸਟ ਕਰਨੀ ਸ਼ੁਰੂ ਕਰ ਦਿੰਦੇ ਸੀ, ਉਹਨੂੰ ਸਕਾਲਰਸ਼ਿਪ ਦੇ, ਕੁਛ ਹੋਰ ਦੇ, ਔਰ ਫਿਰ ਉਹ ਯਕੀਨੀ ਬਣਾਉਂਦੇ ਸੀ ਕਿ ਉਹ ਸੈਂਟਰਲ ਫੋਰਨ ਸਰਵਿਸ ਹੈ ਉਹਨਾਂ ਦੀ ਜਾਂ ਹੋਮ ਡਿਪਾਰਟਮੈਂਟ ਉਹਦੇ 'ਚ ਜਾਣ। ਸੋ ਕਈ ਵਾਰੀ ਉਹ 10-15 ਸਾਲ ਉਹਨਾਂ ਦੀ ਗਰੂਮਿੰਗ ਕੀਤੀ ਜਾਂਦੀ ਹੈ ਕਿ ਜਦੋਂ ਫਿਰ ਕਿਸੇ ਦੂਸਰੇ ਮੁਲਕ ਦੇ ਸਿਸਟਮ ਦੇ ਵਿੱਚ ਉਹ ਸੈੱਟ ਹੁੰਦੇ ਨੇ, ਫਿਰ ਉਹ ਉਹਨਾਂ ਦਾ ਜਿਹੜਾ ਬਟਨ ਔਨ ਕਰ ਦਿੰਦੇ ਨੇ, ਕਿਉਂਕਿ ਉਹ ਉਹਨਾਂ ਦੇ ਹਿੱਤ ਵੀ ਪੂਰ ਰਹੇ ਹੁੰਦੇ ਨੇ, ਉਹਨਾਂ ਦੀ ਜਾਣਕਾਰੀ ਵੀ ਦੇ ਰਹੇ ਹੁੰਦੇ ਨੇ।
ਸੋ ਮੈਨੂੰ ਕਦੇ ਸ਼ੱਕ ਨਹੀਂ ਹੋਇਆ, ਜੇ ਤੁਸੀਂ ਪ੍ਰੀਤੀ ਪਟੇਲ ਦਾ ਸਾਰਾ ਟਰੈਕ ਰੈਕਡ ਦੇਖੋਗੇ ਤਾਂ ਫਿਰ ਤੁਹਾਨੂੰ ਇਹ ਨਜ਼ਰ ਆਏਗਾ ਕਿ ਭਾਈ ਇਹ ਕਿਵੇਂ ਜਿਹੜਾ ਹੈ ਉਹ RSS ਦੇ ਨਾਲ ਜੁੜੀ ਹੋਈ ਹੈ। ਕਿਵੇਂ ਇੱਕ ਹੁਣ ਜੇ ਇੱਕ UK ਦੀ ਹੋਮ ਸੈਕਟਰੀ ਹੈ, ਹੋਮ ਸੈਕਟਰੀ ਦਾ ਮਤਲਬ ਹੋਮ ਮਿਨਿਸਟਰ ਹੈ, ਜਿਹਨੂੰ ਬੋਰਿਸ ਜੌਨਸਨ, ਜਿਹਦਾ ਆਪਣਾ ਸਭ ਕੁਝ ਇੱਕ ਸ਼ੱਕੀ ਜਿਹਾ ਹੈ, ਕਿਵੇਂ ਕੋਵਿਡ ਦੇ ਚਲਦਿਆਂ ਉਹਨੇ ਵਾਇਲੇਟ ਕੀਤਾ ਹੈ, ਕਿਵੇਂ ਇਹੀ ਬੋਰਿਸ ਜੌਨਸਨ ਪਿਛਲੇ ਸਾਲ ਜਦੋਂ ਕਿ ਕਿਸਾਨ ਐਜੀਟੇਸ਼ਨ ਚੱਲ ਰਹੀ ਸੀ, ਇੰਡੀਆ ਦਾ ਰਿਪਬਲਿਕ ਡੇ ਦਾ ਚੀਫ ਗੈਸਟ ਸੀ। ਇਹ ਵੱਖਰੀ ਗੱਲ ਹੈ ਕਿ ਕਿਸਾਨਾਂ ਦੇ ਅੰਦੋਲਨ ਦੇ ਚਲਦਿਆਂ ਉਹਨਾਂ ਨੇ ਵੰਗਾਰਿਆ ਵੀ ਸੀ ਔਰ ਫਿਰ ਅਲਟੀਮੇਟਲੀ ਜਿਹੜਾ ਉਹ ਪਿੱਛੇ ਹਟ ਗਿਆ। ਲੇਕਿਨ ਇਸ ਪੀਰੀਅਡ 'ਚ ਇਹੀ ਪ੍ਰੀਤੀ ਪਟੇਲ ਦੇ ਥੱਲੇ ਯਾਦ ਹੋਏਗਾ ਕਿਵੇਂ 3 ਸਿੱਖ ਨੌਜਵਾਨ ਜਿਨ੍ਹਾਂ ਦੀ ਐਕਸਟ੍ਰੈਡੀਸ਼ਨ ਜਿਹੜੀ ਹੈ ਇੰਡੀਆ ਨੇ ਮੰਗੀ, ਔਰ ਕਿਵੇਂ ਉਸ ਦੇ ਪਿੱਛੇ ਸਾਰਾ ਸਿਸਟਮ ਜਿਹੜਾ ਇਹਨਾਂ ਦਾ ਝੂਠੇ ਕੇਸ ਬਣਾ ਕੇ, ਝੂਠੇ ਐਵੀਡੇਵਿਡ ਦੇ ਕੇ, ਔਰ ਜਦੋਂ ਜੱਜ ਨੇ ਉਹਨਾਂ ਤਿੰਨਾਂ ਨੂੰ ਬਰੀ ਕੀਤਾ, ਉਹਨਾਂ ਨੇ ਆਪਣੇ ਫੈਸਲੇ 'ਚ ਕਿਹਾ ਕਿ ਬਈ ਇਹ ਸਾਰੀ ਝੂਠੀ ਐਵੀਡੈਂਸ ਔਰ ਝੂਠੇ ਜਿਹੜਾ ਪਾਰਟ ਦਿੱਤਾ ਹੈ, ਔਰ ਉਹਦੇ ਲਈ ਇਹੀ ਜਿਹੜੀ ਹੈ ਫਾਈਨਲ ਸਟੇਜ 'ਤੇ ਤਾਂ ਇਹੀ ਸੀ, ਭਾਵੇਂ ਕੇਸ ਤਾਂ ਪਹਿਲਾਂ ਤੋਂ ਚੱਲ ਰਿਹਾ ਸੀ। ਸੋ ਇਸ ਦਾ ਰੋਲ, ਔਰ ਜਦੋਂ ਮੋਦੀ UK 'ਚ ਆਇਆ ਜਾਂ ਉਸ ਦੌਰਾਨ ਵੀ ਜਿਹੜਾ ਸਾਰਾ ਉਹਨੂੰ ਆਰਗੇਨਾਈਜ਼ ਕਰਨਾ ਹੈ ਜਾਂ ਪੂਰੀ ਉਸ ਦੇ ਸਾਰੇ ਜੋ ਨੈਗੇਟਿਵਿਟੀ ਜਾਂ ਜੋ ਉੱਥੇ ਚੱਲ ਰਿਹਾ ਵਿਦਨ ਇੰਡੀਆ, ਉਸ ਦੇ ਵਿੱਚ ਇਹ ਕਿਵੇਂ ਪ੍ਰੋਟੈਕਟਰ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਈ ਇਹ RSS ਦੀ ਇਕੱਲੀ ਚਹੇਤੀ ਨਹੀਂ ਹੈ, ਇਹ ਹੈ ਹੀ RSS ਦੀ ਪਲਾਂਟ ਹੈ। ਔਰ ਹੁਣ ਜਿਹੜਾ ਇੱਕ ਬੜਾ ਖਤਰਨਾਕ ਬਿੱਲ ਜਿਹੜਾ ਕਿ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਡਿਸਕਸ ਹੋ ਰਿਹਾ ਹੈ, ਨੈਸ਼ਨੈਲਿਟੀ ਐਂਡ ਬਾਰਡਰ ਬਿੱਲ। ਹੁਣ ਨੈਸ਼ਨੈਲਿਟੀ ਐਂਡ ਬਾਰਡਰ ਬਿੱਲ ਇਹ ਹੈ ਜਿਹੜਾ ਜਿਹਨੂੰ ਕਿ ਜਿਹੜੇ ਫਰੀडम ਲਵਿੰਗ ਲੋਕ ਨੇ, ਇਕੱਲੇ ਸਿੱਖਾਂ 'ਚ ਨਹੀਂ ਬਾਕੀ ਵੀ ਵਿਰੋਧ ਕਰ ਰਹੇ ਨੇ, ਔਰ ਬੋਰਿਸ ਜੌਨਸਨ ਖੁਦ ਜਿਹੜਾ ਇੱਕ ਤੋਂ ਬਾਅਦ ਇੱਕ ਝੂਠ ਦੇ ਵਿੱਚ ਫਸਿਆ ਹੋਇਆ ਹੈ ਇਸ ਵੇਲੇ ਵਿਦਨ ਟੋਰੀ ਪਾਰਟੀ, ਕਿਉਂਕਿ ਬ੍ਰਿਟਨ ਦੇ ਵਿੱਚ ਇਸ ਗੱਲ ਦਾ ਧਿਆਨ ਰਹੇ ਕਿ ਪ੍ਰੀਤੀ ਪਟੇਲ ਦਾ ਸੰਬੰਧ ਜਿਹੜਾ ਹੈ ਇਹ ਟੋਰੀ ਪਾਰਟੀ ਨਾਲ ਹੈ, ਕੰਜ਼ਰਵੇਟਿਵ ਪਾਰਟੀ ਜਿਹਨੂੰ ਕਹਿੰਦੇ ਨੇ, ਔਰ ਇਹ ਉਹੀ ਪਾਰਟੀ ਹੈ ਜਿਸ ਪਾਰਟੀ ਦੀ ਪ੍ਰਾਈਮ ਮਿਨਿਸਟਰ ਮਾਰਗਰੇਟ ਥੈਚਰ ਨੇ 1984 ਦੇ ਵਿੱਚ, ਜਦੋਂ ਫਰਵਰੀ ਦੇ ਮਹੀਨੇ ਇੰਦਰਾ ਗਾਂਧੀ ਨੇ ਮਾਰਗਰੇਟ ਥੈਚਰ ਨੂੰ ਲਿਖਿਆ ਕਿ ਭਾਈ ਇਵੇਂ ਮਦਦ ਸਾਨੂੰ ਚਾਹੀਦੀ ਹੈ, ਔਰ ਜਿਹੜੀ ਉਹਨਾਂ ਦੀ M16 ਜਿਹੜਾ ਹੈ ਇੰਟੈਲੀਜੈਂਸ ਏਜੰਸੀ ਦੇ 2 ਆਫੀਸਰ ਜਿਹੜੇ ਨੇ ਉਹ ਇੰਡੀਆ ਜਾਂਦੇ ਨੇ, ਦਰਬਾਰ ਸਾਹਿਬ ਦੀ ਰੇਕੀ ਕਰਦੇ ਨੇ, ਔਰ ਉਹਨਾਂ ਨੇ ਕੀ ਕੀਤਾ, ਕੀ ਰੋਲ ਹੈ ਬ੍ਰਿਟਿਸ਼ ਇੰਟੈਲੀਜੈਂਸ ਏਜੰਸੀਆਂ ਦਾ ਜੂਨ 84 ਦੇ ਹਮਲੇ 'ਤੇ, ਕਿਉਂਕਿ ਜੋ ਹੀ ਡਾਕੂਮੈਂਟ ਡੀਕਲਾਸੀਫਾਈ ਹੋਏ, ਇਹ ਸਬੂਤ ਸਾਹਮਣੇ ਆਏ, ਸਿੱਖਾਂ ਨੇ ਉਹਦੇ ਲਈ ਟਰੂਥ ਕਮਿਸ਼ਨ ਬਣਾਉਣ ਔਰ ਫੁੱਲ ਇਨਵੈਸਟੀਗੇਸ਼ਨ ਦੀ ਮੰਗ ਕੀਤੀ, ਤਾਂ ਬਾਕੀ ਡਾਕੂਮੈਂਟ ਜਿਹੜੇ ਨੇ ਉਹ ਦੁਬਾਰਾ ਕਲਾਸੀਫਾਈ ਕਰ ਦਿੱਤੇ ਗਏ। ਸੋ ਇਸ ਪਾਰਟੀ ਦਾ ਰੈਕਰਡ ਜਿਹੜਾ ਉਹ ਮਾਰਗਰੇਟ ਥੈਚਰ ਦੇ ਜ਼ਮਾਨੇ ਤੋਂ, ਔਰ ਫਿਰ ਉਹਨਾਂ 'ਚ ਹੀ ਜਿਹੜੇ ਡੀਕਲਾਸੀਫਾਈਡ 'ਚੋਂ ਇਹ ਵੀ ਸਾਹਮਣੇ ਆਇਆ ਸੀ ਕਿ ਇਕੱਲਾ ਇਹੀ ਨਹੀਂ ਕਿ ਉਹਨੇ ਆਪਣੀ 2 ਇੰਟੈਲੀਜੈਂਸ ਆਫੀਸਰਸ ਗਏ, ਉਹਨਾਂ ਨੇ ਕੀ ਰੋਲ ਅਦਾ ਕੀਤਾ। ਇਮੀਡੀਏਟਲੀ ਉਸ ਸਾਲ 'ਚ ਨਵੰਬਰ ਮਹੀਨੇ ਜਦੋਂ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ, ਉਦੋਂ ਮਾਰਗਰੇਟ ਥੈਚਰ ਨੇ ਇੰਟਰਵੀਨ ਕਰਕੇ ਜਿਹੜੀ ਉਸ ਪੀਰੀਅਡ ਦੇ ਵਿੱਚ ਜਿਹੜਾ ਨਗਰ ਕੀਰਤਨ ਜਲੂਸ ਨਿਕਲਣਾ ਸੀ ਉਹਦੀ ਪਰਮਿਸ਼ਨ ਦੇਣ ਤੋਂ ਨਾ ਕਰ ਦਿੱਤੀ ਸੀ, ਔਰ ਇਤਰਾਜ਼ ਇਹ ਕੀਤਾ ਗਿਆ ਸੀ ਕਿ ਇਸ ਦੇ ਉੱਤੇ ਜਿਹੜਾ ਇਸ ਜਲੂਸ ਦੇ ਮੌਕੇ 'ਤੇ ਖਾਲਿਸਤਾਨ ਦੇ ਨਾਅਰੇ ਲੱਗ ਸਕਦੇ ਨੇ। ਹੁਣ ਉਹੀ ਲੈਗੇਸੀ ਦੀ ਜੇ ਅਸੀਂ ਗੱਲ ਕਰੀਏ, ਜੇ ਮਾਰਗਰੇਟ ਥੈਚਰ ਨੇ 1984 ਦੇ ਵਿੱਚ ਉਸ ਨਗਰ ਕੀਰਤਨ 'ਤੇ ਪਾਬੰਦੀ ਲਵਾਈ ਸੀ, ਤੇ ਇਹ ਮੋਦੀ ਦੀ ਲਾਡਲੀ RSS ਦੀ ਮੋਲ ਪ੍ਰੀਤੀ ਪਟੇਲ ਇਸ ਵਰੇ ਜਿਹੜਾ ਬੀਤਿਆ ਵਰ੍ਹਾ 2021 ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ 19 ਨਵੰਬਰ ਨੂੰ ਸੀ, ਔਰ 19 ਨਵੰਬਰ ਨੂੰ ਇਹ ਪ੍ਰੀਤੀ ਪਟੇਲ ਵਾਸ਼ਿੰਗਟਨ DC ਦੇ ਕੰਜ਼ਰਵੇਟਿਵ ਥਿੰਕ ਟੈਂਕ ਹੈ ਹੈਰੀਟੇਜ ਫਾਊਂਡੇਸ਼ਨ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਅਮਰੀਕਨ ਸਿਸਟਮ ਦੇ ਵਿੱਚ ਬੇਸ਼ੱਕ ਲਾਅ ਮੇਕਰਸ, ਅਸੀਂ ਬਹੁਤ ਵਾਰ 3 ਲਫ਼ਜ਼ ਇਸਤੇਮਾਲ ਕਰਦੇ ਹਾਂ, ਮੈਂ ਅਕਸਰ ਆਪਣੀਆਂ ਪ੍ਰੈਜੈਂਟੇਸ਼ਨਸ ਕਰਦਾ ਕਿ ਸਾਡਾ ਪ੍ਰਭਾਵ ਓਪੀਨੀਅਨ ਮੇਕਰਸ, ਲਾਅ ਮੇਕਰਸ ਐਂਡ ਡਿਸੀਜਨ ਮੇਕਰਸ 'ਤੇ ਹੋਣਾ ਚਾਹੀਦਾ। ਤੇ ਜਦੋਂ ਅਸੀਂ ਓਪੀਨੀਅਨ ਮੇਕਰਸ ਕਹਿੰਦੇ ਹਾਂ, ਓਪੀਨੀਅਨ ਮੇਕਰਸ ਦੇ ਵਿੱਚ ਸਭ ਤੋਂ ਜ਼ਿਆਦਾ ਕੀ ਰੋਲ ਥਿੰਕ ਟੈਂਕਸ ਦਾ ਹੁੰਦਾ, ਔਰ ਇਸੇ ਤਰ੍ਹਾਂ ਬੇਸ਼ੱਕ ਇਹ ਥਿੰਕ ਟੈਂਕ ਤਾਂ ਸੈਂਕੜਿਆਂ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਹੋਣਗੇ, ਹਰ ਫੀਲਡ ਦੇ ਵਿੱਚ ਨੇ, ਲੇਕਿਨ ਜਿਹੜੇ 2 ਪ੍ਰੋਮੀਨੈਂਟ ਥਿੰਕ ਟੈਂਕ ਜਿਹੜੀਆਂ 2 ਵੱਡੀਆਂ ਪਾਰਟੀਆਂ ਨੇ, ਡੈਮੋਕ੍ਰੈਟ ਔਰ ਰਿਪਬਲਿਕਨ, ਉਹਨਾਂ ਦੇ ਲਾਅ ਮੇਕਰਸ ਨੂੰ ਵੀ ਬਰੀਫ ਕਰਦੇ ਨੇ, ਔਰ ਰਾਦਰ ਉਹਨਾਂ ਦੇ ਨਾਲ ਹੀ ਜਿਹੜੇ ਨੇ ਇਹ ਐਸੋਸੀਏਟ ਹੁੰਦੇ ਨੇ। ਡੈਮੋਕ੍ਰੈਟਿਕ ਪਾਰਟੀ ਦਾ ਜਿਹੜਾ ਵੱਡਾ ਥਿੰਕ ਟੈਂਕ ਉਹ ਹੈ ਫਰੀडम ਹਾਊਸ, ਔਰ ਇਹ ਫਰੀडम ਹਾਊਸ ਅਕਸਰ ਟਾਈਮ ਟੂ ਟਾਈਮ
ਇੰਟਰਨੈਸ਼ਨਲ ਜਿਹੜੀਆਂ ਸਿਟਿੰਗਸ ਵੀ ਆਰਗੇਨਾਈਜ਼ ਕਰਦਾ ਹੈ ਦੁਨੀਆ 'ਚ ਜਿੱਥੇ ਜਿੱਥੇ ਨੇ ਡੈਮੋਕ੍ਰੇਸੀ ਦੀ ਗੱਲ ਕਰਨ ਵਾਲੇ, ਹਿਊਮਨ ਰਾਈਟਸ ਦੀ ਗੱਲ ਕਰਨ ਵਾਲੇ, ਉਹਨਾਂ ਨੂੰ ਵੀ ਇਨਵਾਈਟ ਕਰਦਾ ਹੈ ਐਜ਼ ਏ ਪਾਰਟਿਸਪੈਂਟ। ਸੋ ਇਹ ਡੈਮੋਕ੍ਰੈਟਸ ਦਾ ਥਿੰਕ ਟੈਂਕ ਹੈ ਫਰੀडम ਹਾਊਸ, ਰਿਪਬਲਿਕਨਸ ਦਾ ਥਿੰਕ ਟੈਂਕ ਹੈ ਹੈਰੀਟੇਜ ਫਾਊਂਡੇਸ਼ਨ, ਔਰ ਉਹ ਪੂਰੀ ਉਹਨਾਂ ਦੀ ਸੁਰ ਟੋਨ ਉਹੀ। ਔਰ ਇਹੀ ਜਿਹੜੇ ਥਿੰਕ ਟੈਂਕ ਨੇ ਇਹ ਪਾਲਿਸੀਜ਼ ਬਣਾਉਂਦੇ ਨੇ, ਥਰੋ ਕਰਦੇ ਨੇ, ਜਾਂ ਅੱਗੋਂ ਫਿਰ ਜਦੋਂ ਅਸੀਂ ਲਾਅ ਮੇਕਰਸ ਦੀ ਗੱਲ ਕਰਦੇ ਹਾਂ ਉਹ ਕਾਂਗਰਸਮੈਨ ਸੈਨੇਟਰ ਨੇ, ਉਹਨਾਂ ਨੂੰ ਅੱਗੋਂ ਕਿਵੇਂ ਲੌਬੀ ਜਾਂ ਦੂਸਰੇ 'ਚ ਇਨਫਲੂਐਂਸ ਕਰਨਾ ਹੈ, ਉਹ ਫਿਰ ਲੌਬਿਸਟ ਆ ਜਾਂਦੇ ਨੇ ਜਿਨ੍ਹਾਂ ਦੇ ਲਈ ਲੌਬਿਸਟ ਜਾਂ ਇੱਕ ਹੋਰ ਜਿਹੜਾ ਜਿਹਦੀ ਫੰਡਿੰਗ ਦੇ ਉੱਤੇ ਕੋਈ ਬਹੁਤਾ ਕੰਟਰੋਲ ਨਹੀਂ ਹੁੰਦਾ, ਕਿਉਂਕਿ ਜਿਹੜੇ ਲੌਬਿਸਟ ਨੇ ਉਹ ਇੱਕ ਉਹ ਲੌਬਿਸਟ ਨੇ ਜਿਹੜੇ ਐਜ਼ ਏ ਫੋਰਨ ਏਜੰਟ ਰਜਿਸਟਰ ਹੁੰਦੇ ਨੇ। ਜੇ ਕਿਸੇ ਨੇ ਇੰਡੀਆ ਲਈ ਦੂਜਾ ਕਰਨਾ ਉਹਦੇ ਲਈ ਫਿਰ ਜਿਹੜੀਆਂ ਹਕੂਮਤਾਂ ਨੇ ਉਹ ਲੌਬਿੰਗ ਫਰਮਸ ਹਾਇਰ ਕਰਦੀਆਂ, ਔਰ ਉਹ ਲੌਬਿੰਗ ਫਰਮਸ ਕਈ ਵਾਰ ਮਿਲੀਅਨਸ ਉਹਨਾਂ ਦੀ ਫੀ ਹੁੰਦੀ ਹੈ। ਅਤੇ ਇੱਕ ਉਹ ਨੇ ਜਿਹੜੇ ਇਸ ਤੋਂ ਇਲਾਵਾ ਜਿਹੜੀਆਂ ਵਿਦਨ ਕੰਟਰੀ PAC ਉਹਨੂੰ ਕਹਿੰਦੇ ਨੇ, ਪੋਲੀਟੀਕਲ ਐਕਸ਼ਨ ਕਮੇਟੀ, ਉਹ ਫਾਰਮ ਕਰ ਲੈਂਦੇ ਨੇ ਕਿਸੇ ਨਾਂ ਦੀ ਪੈਕ, ਇਹਦੇ ਲਈ ਸਿੰਪਲ ਇਹਦੀ ਐਬਰੀਵੇਸ਼ਨ ਹੁੰਦੀ ਹੈ। ਉਹਦੀ ਡੋਨੇਸ਼ਨ ਪੈਕ ਦੀ ਉਹਦੇ 'ਤੇ ਕੋਈ ਬਹੁਤਾ ਕੋਈ ਨਾਨ ਪ੍ਰੋਫਿਟ ਨਹੀਂ ਹੁੰਦਾ, ਉਹ ਪੋਲੀਟੀਕਲੀ ਕਰ ਸਕਦੇ ਨੇ। ਸੋ ਇੰਡੀਆ ਨੇ ਆਪਣੇ ਇਸ ਕਿਸਮ ਦੇ ਪੈਕ, ਸਿੱਖਾਂ ਨੇ ਵੀ ਸਿੱਖ ਪੈਕ ਬਣਾਇਆ ਹੋਇਆ। ਹੁਣ ਸਿੱਖ ਪੈਕ ਦੇ ਥੱਲੇ ਹੀ ਜਿਹੜੀ ਹੁਣ US ਕਾਂਗਰੈਸ਼ਨਲ ਸਿੱਖ ਕਾਕਸ ਹੈ ਉਹਦੇ 'ਚ ਹੁਣ ਜੇ ਕਾਂਗਰਸਮੈਨਾਂ ਨੂੰ ਦੂਸਰਿਆਂ ਨੂੰ ਡੋਨੇਟ ਕਰਨਾ ਹੈ ਬਜਾਏ ਕਿ ਇਕੱਲੇ ਨੂੰ ਤੁਸੀਂ ਕਰੋ, ਜੇ ਤੁਸੀਂ ਥਰੂ ਸਿੱਖ ਪੈਕ ਕਰਦੇ ਹੋ ਤਾਂ ਜ਼ਾਹਰ ਹੈ ਕਿ ਵੀ ਤੁਸੀਂ ਜਿਹੜਾ ਆਪਣੇ ਜਿਹੜੇ ਸਿੱਖ ਇਸ਼ੂਜ਼ ਨੇ ਉਹਨਾਂ ਤੋਂ ਹਾਈਲਾਈਟ ਕਰਵਾਉਂਦੇ ਹੋ। ਇਹ ਹੈ ਜਦੋਂ ਤੁਸੀਂ ਇਨਫਲੂਐਂਸ ਕਰਦੇ ਹੋ ਆਪਣੇ ਜੈਨੂਅਨ ਗੱਲ ਦੇ ਲਈ ਵੀ, ਕਿਉਂਕਿ ਇਹ ਜਿਹੜਾ ਅਲਟੀਮੇਟਲੀ ਸਿਸਟਮ ਕੋਈ ਵੀ ਹੋਏ ਉਹਦੇ ਵਿੱਚ ਤੁਹਾਨੂੰ ਵੜਨਾ ਪੈਂਦਾ ਹੈ, ਵੜ ਕੇ ਆਪਣੇ ਇਨਫਲੂਐਂਸ ਨੂੰ ਦੇਣਾ ਪੈਂਦਾ ਹੈ, ਤਾਂ ਹੀ ਤੁਸੀਂ ਆਪਣੀ ਸਟਰੈਂਥ ਵੀ ਸ਼ੋਅ ਕਰਦੇ ਹੋ। ਸੋ ਜੇ ਸਿੱਖ ਕਾਕਸ 50 ਤੋਂ ਜ਼ਿਆਦਾ ਕਾਂਗਰਸਮੈਨ ਬਾਈ ਪਾਰਟੀਸਨ ਆਏ, ਬੇਸ਼ੱਕ ਉਹਨਾਂ ਦਾ ਮੈਂਡੇਟ ਲਿਮਿਟਡ ਹੈ, ਉਹ ਬਹੁਤ ਵਾਰ ਫੋਰਨ ਪਾਲਿਸੀ ਦੇ ਉੱਤੇ ਡਾਇਰੈਕਟਲੀ ਨਹੀਂ ਕਰਦੇ, ਲੇਕਿਨ ਜਦੋਂ ਹਿਊਮਨ ਰਾਈਟਸ ਇਸ਼ੂ ਆਉਂਦਾ ਹੈ ਇੱਥੇ ਬੈਠੇ ਲੋਕ ਜਿਹੜੇ ਹਿਊਮਨ ਰਾਈਟਸ ਦੀ ਗੱਲ ਕਰਦੇ ਨੇ, ਸੋ ਉਹ ਫਿਰ ਇਨਫਲੂਐਂਸ ਵੀ ਕਰਦੇ ਨੇ ਡਿਸੀਜਨ ਮੇਕਿੰਗ ਨੂੰ। ਜਿਵੇਂ ਮੋਦੀ ਜਦੋਂ ਇੱਥੇ ਵਿਜ਼ਿਟ ਕਰ ਰਿਹਾ ਸੀ, ਜਿਹੜੀ ਕਾਂਗਰੈਸ਼ਨਲ ਸਿੱਖ ਕਾਕਸ ਦੇ ਬਿਹਾਫ 'ਤੇ ਜਿਹੜੀ ਇੱਕ ਬਰੀਫਿੰਗ ਹੋਈ ਇਸ ਦੇ ਉੱਤੇ ਕਿ ਭਾਈ ਕੀ ਚੱਲ ਰਿਹਾ, ਉਹਦੇ US ਸਰਫ ਆਇਆ, ਹਿਊਮਨ ਰਾਈਟਸ ਵਾਚ ਆਏ, ਡਾਕਟਰ ਚੀਮਾ ਆਏ। ਇਸੇ ਤਰੀਕੇ ਦੇ ਨਾਲ ਦੂਸਰੇ ਮੁੱਦਿਆਂ ਦੇ ਉੱਤੇ ਵੀ ਹੁਣ ਵੀ ਕੁਝ ਹਫ਼ਤੇ ਪਹਿਲਾਂ ਜਿਹੜੀ ਅਮਰੀਕਾ ਦੀਆਂ ਹਿੰਦੂ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਔਰ ਕੁਝ ਹੋਰ ਜਿਨ੍ਹਾਂ ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ ਔਰ ਦੂਸਰਿਆਂ ਦੀ ਸੀ, ਉਹਨਾਂ ਨੇ ਬਰੀਫਿੰਗ ਕਰਵਾਈ US ਕਾਂਗਰਸਮੈਨ ਨੇ। 4 ਜਿਹੜੇ ਨੇ ਕਾਂਗਰਸਮੈਨ ਉਹਦੇ 'ਚ ਸ਼ਾਮਲ ਹੋਏ। ਉਹਨਾਂ 'ਚ ਹਾਮਿਦ ਅੰਸਾਰੀ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਸਾਬਕਾ, ਉਹਨੇ ਕੀਤਾ ਔਰ ਉਸ ਬਰੀਫਿੰਗ 'ਤੇ ਬੜੀਆਂ ਚੀਕਾਂ ਮਾਰੀਆਂ ਇਹਨਾਂ ਨੇ। ਔਰ ਇੰਡੀਆ ਨੇ ਕਿਹਾ ਕਿ ਬਾਇਸਿਸ ਆਫ ਪਾਰਟਿਸਪੈਂਟਸ ਇਨ US ਮੀਟ ਔਨ ਹਿਊਮਨ ਰਾਈਟਸ ਇਨ ਇੰਡੀਆ ਵੈਲ ਨੋਨ। ਉਹਨਾਂ ਦਾ ਜਿਹੜਾ ਅਰਨੀਦਮ ਬਾਗਚੀ ਸਪੋਕਸਪਰਸਨ ਹੈ ਫੋਰਨ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ, ਉਹ ਕਹਿ ਰਿਹਾ ਕਿ ਜੀ ਵੀ ਹੈਵ ਸੀਨ ਰਿਪੋਰਟਸ ਔਨ ਦਾ ਇਵੈਂਟ ਇੰਡੀਆ ਇਜ਼ ਏ ਰੋਬਸਟ ਐਂਡ ਵਾਈਬਰੈਂਟ ਡੈਮੋਕ੍ਰੇਸੀ। ਕਿਉਂਕਿ ਇਸ ਕਾਂਗਰਸ ਬਰੀਫਿੰਗ ਦੇ ਵਿੱਚ ਕਿਹਾ ਗਿਆ ਕਿ ਵੀ ਭਾਰਤ ਭਾਵੇਂ ਕਹਿਣ ਨੂੰ ਇੱਕ ਡੈਮੋਕ੍ਰੇਸੀ ਹੈ, ਲੇਕਿਨ ਉਹ ਵਾਇਲੇਟ ਕਰ ਰਿਹਾ ਹਿਊਮਨ ਰਾਈਟਸ ਮਾਈਨੋਰਟੀਜ਼ ਦੇ, ਔਰ ਇੱਕ ਡੇਂਜਰ ਪੁਆਇੰਟ ਬਣਦਾ ਜਾ ਰਿਹਾ। ਔਰ ਇਹ ਇੰਡੀਅਨ ਫੋਰਨ ਮਿਨਿਸਟਰੀ ਜਿਹੜੀ ਆ ਉਹਨੂੰ ਕਹਿ ਰਹੀ ਹੈ ਕਿ ਜੀ ਇਹ ਜਿਹੜੇ ਕਰਨ ਵਾਲੇ ਸੀ ਉੱਥੇ ਉਹ ਬਾਇਸਡ ਨੇ ਇੰਡੀਆ ਦੇ ਖਿਲਾਫ, ਔਰ ਇਹ ਸਾਜ਼ਿਸ਼ ਹੈ ਇੰਡੀਆ ਨੂੰ ਬਦਨਾਮ ਕਰਨ ਦੀ। ਸੋ ਇੱਕ ਪਾਸੇ ਇਹ ਪਾਰਟ ਹੁੰਦਾ ਹੈ ਜਿਹੜਾ ਮਾਈਨੋਰਟੀਜ਼ ਨੂੰ ਜਾਂ ਜਿਹੜੇ ਅਪਰੈਸਡ ਲੋਕ ਨੇ ਉਹਨਾਂ ਦੇ ਕੋਲ ਆਪਣੇ ਕਾਂਗਰਸਮੈਨ ਤੱਕ ਅਪਰੋਚ ਕਰਨਾ, ਜਾਂ ਆਪਣੇ ਲੌਬਿੰਗ ਗਰੁੱਪ ਰਾਹੀਂ ਬਰੀਫਿੰਗਸ, ਕਈ ਵਾਰੀ ਬਰੀਫਿੰਗ ਹੁੰਦੀ ਹੈ ਜਿਹੜੀ ਕਿ ਪ੍ਰੋਪਰ ਇੱਕ ਹੁੰਦੀ, ਕਈ ਵਾਰੀ ਹੀਅਰਿੰਗ ਹੁੰਦੀ ਹੈ, ਉਹ ਇੱਕ ਸਟੈਪ ਅੱਗੇ ਲੈ ਕੇ ਜਾਂਦੀ ਹੈ। ਪਰ ਇਸ ਗੱਲ ਦਾ ਧਿਆਨ ਰਹੇ। ਔਰ ਦੂਸਰੇ ਓਪੀਨੀਅਨ ਮੇਕਰ ਜ਼ਾਹਰ ਹੈ ਕਿ ਤੁਹਾਡਾ ਮੀਡੀਆ ਹੁੰਦਾ, ਜਿਵੇਂ ਨਿਊਯਾਰਕ ਟਾਈਮਸ ਦੇ 100 ਤੋਂ ਇੱਕ ਉਹਨਾਂ ਦਾ ਜਿਹੜਾ ਸਾਲ ਤੋਂ ਜ਼ਿਆਦਾ ਦਾ ਕੈਂਪੇਨ ਸੀ, 100 ਤੋਂ ਜ਼ਿਆਦਾ ਦੁਨੀਆ ਦੇ ਜਰਨਲਿਸਟ ਨੇ ਮਿਲ ਕੇ ਜਿਹੜੀ ਨਿਊਯਾਰਕ ਟਾਈਮਸ ਨੇ ਰਿਪੋਰਟ ਕੱਢੀ ਕਿ ਕਿਵੇਂ ਪੈਗਾਸਸ ਸਪਾਈਵੇਅਰ ਜਿਹੜਾ ਇਜ਼ਰਾਈਲ ਦੀ ਕੰਪਨੀ ਔਰ ਕਿਵੇਂ ਉਹ ਮੋਸਾਦ ਨਾਲ ਲਿੰਕਡ ਹੈ, ਕਿਵੇਂ ਮੋਦੀ ਜਦੋਂ ਇਜ਼ਰਾਈਲ ਦੇ ਵਿਜ਼ਿਟ 'ਤੇ ਗਿਆ ਅਤੇ $2 ਬਿਲੀਅਨ ਦੇ ਹਥਿਆਰ ਵੀ ਲਏ ਅਤੇ ਨਾਲ ਦੀ ਨਾਲ ਉਹਨਾਂ ਤੋਂ ਪੈਗਾਸਸ ਲਿਆ, ਜਿਹਦੇ ਥੱਲੇ ਉਹਨਾਂ ਨੇ ਅੱਗੋਂ ਇਸ ਤੋਂ ਪਹਿਲਾਂ ਰਿਪੋਰਟ ਆ ਚੁੱਕੀ ਹੈ ਕਿ ਵੀ ਉੱਥੇ ਕਿਵੇਂ ਸਿੱਖ ਐਕਟਿਵਿਸਟ ਹੋਣ, ਆਜ਼ਾਦ ਖਿਆਲ ਦੇ ਜਰਨਲਿਸਟ ਹੋਣ, ਪੋਲੀਟੀਕਲ ਐਕਟਿਵਿਸਟ ਹੋਣ,
ਉਹਨਾਂ ਸਾਰਿਆਂ ਦੇ ਫੋਨਾਂ ਦੇ ਵਿੱਚ ਉਹਨੂੰ ਵਾੜ ਕੇ ਤੇ ਕਿਵੇਂ ਉਹਨਾਂ ਨੇ ਜਿਹੜਾ ਉਸ ਦੀ ਜਿਹੜਾ ਸਾਰੀ ਸਪਾਈਂਗ ਕੀਤੀ, ਜਸੂਸੀ ਕੀਤੀ। ਸੋ ਇੱਕ ਉਹ ਪਲੇਟਫਾਰਮ ਹੈ। ਪਰ ਜੇ ਹੁਣ ਤੁਸੀਂ ਕੰਜ਼ਰਵੇਟਿਵ ਥਿੰਕ ਟੈਂਕ ਹੈਰੀਟੇਜ ਫਾਊਂਡੇਸ਼ਨ ਦੀ ਗੱਲ ਕਰੋ ਜਾਂ ਫਰੀडम ਹਾਊਸ ਦੀ ਗੱਲ ਕਰੋ, ਸੋ ਇਹ ਇੱਕ ਅਪਰ ਲੈਵਲ ਤੇ ਹੈ। ਤੁਸੀਂ ਉਹਨਾਂ ਨੂੰ ਆਪਣੀ ਰਿਪੋਰਟ ਜਾਂ ਜੋ ਵੀ ਕੋਈ ਵਾਇਲੇਸ਼ਨਸ ਹੋ ਭੇਜ ਸਕਦੇ ਹੋ, ਪਰ ਇਹ ਇਨਫਲੂਐਂਸ ਕਬੂਲਦੇ ਨੇ ਅਲਟੀਮੇਟਲੀ ਸਰਕਾਰ ਟੂ ਸਰਕਾਰ ਲੈਵਲ। ਕਿਉਂਕਿ ਜਿਵੇਂ ਮੈਂ ਕਿਹਾ ਕਿ ਫਰੀडम ਹਾਊਸ ਡੈਮੋਕ੍ਰੇਟਾਂ ਨੂੰ ਤਿਆਰ ਕਰਦਾ ਹੈ, ਲਾਅ ਮੇਕਰਸ ਨੂੰ, ਔਰ ਹੈਰੀਟੇਜ ਫਾਊਂਡੇਸ਼ਨ ਜਿਹੜਾ ਹੈ ਉਹ ਰਿਪਬਲਿਕਨਸ ਨੂੰ ਕਰਦਾ। ਹੁਣ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ RSS ਔਰ ਇਹਨਾਂ ਦੀਆਂ ਜੜ੍ਹਾਂ ਕਿੱਥੋਂ ਤੱਕ ਪਹੁੰਚ ਚੁੱਕੀਆਂ ਨੇ, ਕਿਵੇਂ ਇਹਨਾਂ ਨੇ, ਸਾਨੂੰ ਪਹਿਲਾਂ ਪਤਾ ਹੈ RSS ਨੇ ਕਿਵੇਂ ਉਹ ਇੱਕ ਬੀਬੀ ਜਿਹੜੀ ਪ੍ਰੈਜ਼ੀਡੈਂਟ ਲਈ ਵੀ ਰਨ ਕੀਤੀ ਜੀ, ਓਨਲੀ ਵਾਈਟ ਵੂਮਨ ਜਿਹੜੀ ਕਨਵਰਟ ਹੋ ਗਈ ਹਿੰਦੂਇਜ਼ਮ 'ਚ, ਉਹਨੇ ਗੀਤਾ 'ਤੇ ਹੱਥ ਰੱਖ ਕੇ ਸਹੁੰ ਚੁੱਕੀ ਔਰ ਫਲਾਣਾ। ਬਾਅਦ 'ਚ ਉਹਦੇ ਫਰਾਡ ਸਾਹਮਣੇ ਆ ਗਏ ਕਿ ਬਈ ਇਹ RSS ਨੂੰ ਫੰਡ ਕਰਦਾ ਜਾਂ ਦੂਜਾ ਵਿੱਚੋਂ ਹੀ ਛੱਡ ਕੇ ਦੌੜੀ। ਸੋ ਇਸੇ ਤਰੀਕੇ ਦੇ ਨਾਲ ਜਿਹੜਾ ਇੱਕ ਚਾਰਜ ਡੀ ਅਫੇਅਰ ਅਮਰੀਕਾ ਦਾ ਦਿੱਲੀ ਦੇ ਵਿੱਚ ਸੀ, ਹਾਲਾਂਕਿ 2-3 ਮਹੀਨੇ ਰਿਹਾ, ਅਤੁਲ ਕਿ ਕੀ ਉਹਦਾ ਨਾਂ ਸੀ, ਸਾਹਮਣੇ ਆਇਆ ਕਿ ਵੀ ਜਦੋਂ ਉਹਨੇ ਵਾਪਸ ਆਉਣਾ ਸੀ, ਕਿਉਂਕਿ ਟਰੰਪ ਨੇ ਨਵਾਂ ਜਿਹੜਾ ਬਾਈਡਨ ਨੇ ਨਵਾਂ ਨੋਮੀਨੇਟ ਕੀਤਾ, ਤੇ ਉਹ ਆਉਣ ਤੋਂ ਪਹਿਲਾਂ ਮੋਹਨ ਭਾਗਵਤ ਨੂੰ ਮਿਲਣ ਗਿਆ ਇਨ ਦਾ ਕੈਪੈਸਿਟੀ ਐਜ਼ ਏ ਚਾਰਜ ਡੀ ਅਫੇਅਰ। ਇੱਥੇ ਸਾਹਮਣੇ ਆ ਗਿਆ ਕਿ ਵੀ ਇਹ ਤਾਂ ਰਲਿਆ ਹੋਇਆ ਉਹਨਾਂ ਨਾਲ। ਔਰ ਉਸ ਤੋਂ ਬਾਅਦ ਉਹਦਾ ਫੋਰਨ ਸਰਵਿਸ 'ਚ ਬੜਾ ਸੀਨੀਅਰ ਸੀ, ਉਹ ਛੱਡ ਕੇ ਹੁਣ ਕਿਸੇ ਇੰਡੀਆ ਟੈਕ ਕੋਈ ਕੰਪਨੀ ਆ ਉਹਦਾ ਉਹ ਲੱਗ ਗਿਆ ਐਗਜ਼ੈਕਟਿਵ ਡਾਇਰੈਕਟਰ। ਸੋ ਮਤਲਬ ਇਹ ਹੈ ਵੀ ਜਿਹੜੀ ਅਸੀਂ ਤਾਂ ਲੋਅਰ ਲੈਵਲ 'ਤੇ ਖਲੋ ਕੇ ਗੱਲ ਕਰਦੇ ਹਾਂ ਜੀ, ਇੱਕ ਸੈਮੀਨਾਰ ਰੱਖ ਲਿਆ ਜਾਂ ਇੱਕ ਲੌਬੀ ਕਰ ਲਈ ਜਾਂ ਦੇ ਦਿੱਤਾ, ਇਹ ਕਿਸ ਲੈਵਲ ਤੋਂ ਇਨਫਲੂਐਂਸ ਕਰਦੇ ਨੇ ਡਿਸੀਜਨ ਮੇਕਿੰਗ ਨੂੰ, ਓਪੀਨੀਅਨ ਮੇਕਿੰਗ ਨੂੰ। ਹੁਣ ਜੇ ਹੈਰੀਟੇਜ ਫਾਊਂਡੇਸ਼ਨ 'ਚ ਪ੍ਰੀਤੀ ਪਟੇਲ ਔਰ ਐਡਰੈਸ ਵੀ ਕਰ ਰਹੀ ਆ 19 ਨਵੰਬਰ ਨੂੰ, ਕਿਉਂਕਿ 19 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ। ਹੁਣ ਇੱਕ ਪਾਸੇ ਮੋਦੀ ਦਿੱਲੀ ਦੇ ਵਿੱਚ 19 ਨਵੰਬਰ ਵਾਲੇ ਦਿਨ ਸਕਰੀਨ ਦੇ ਸਾਹਮਣੇ ਖਲੋ ਕੇ 18 ਮਿੰਟ ਐਡਰੈਸ ਕਰਕੇ ਹੱਥ ਜੋੜ ਕੇ ਮਾਫੀ ਮੰਗਦਾ ਹੈ, ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਗੱਲ ਕਰਦਾ ਹੈ, ਤਾਰੀਫਾਂ ਦੇ ਪੁੱਲ ਬੰਨ੍ਹਦਾ ਹੈ, ਪਰ ਐਨ ਉਸੇ ਦਿਨ 19 ਨਵੰਬਰ ਵਾਲੇ ਦਿਨ ਇੱਥੇ ਵਾਸ਼ਿੰਗਟਨ DC ਦੇ ਹੈਰੀਟੇਜ ਫਾਊਂਡੇਸ਼ਨ ਥਿੰਕ ਟੈਂਕ ਨੂੰ ਐਡਰੈਸ ਕਰਦੇ ਆ ਪ੍ਰੀਤੀ ਪਟੇਲ ਨੇ ਕਿਵੇਂ ਸਾਰੀ ਸਿੱਖ ਕੌਮ ਨੂੰ ਦਹਿਸ਼ਤਗਰਦੀ ਨਾਲ ਜੋੜਿਆ, ਕਿਵੇਂ ਈਵਨ ਜਿਹੜੀ ਸਿੱਖਾਂ ਦੀ ਜੈਨੂਇਨ ਪੋਲੀਟੀਕਲ ਮੂਵਮੈਂਟ ਹੈ ਉਹਨੂੰ ਇੰਟਰਨੈਸ਼ਨਲ ਟੈਰਰਿਜ਼ਮ, ਡਾਇਸ਼ ਔਰ ਦੂਜੀਆਂ ਜਿਹੜੀਆਂ ਦਹਿਸ਼ਤਗਰਦ ਤਨਜ਼ੀਮਾਂ ਨੇ ਉਹਨਾਂ ਦੇ ਨਾਲ ਜੋੜਿਆ। ਇਹ ਔਰ ਇਹੀ ਨਹੀਂ ਕਿ ਵੀ ਇੱਥੇ ਉਹ ਕਰਕੇ ਉਹ ਕਿਸੇ ਬੰਦ ਕਮਰੇ 'ਚ ਉਹਨੇ ਇਹ ਕਿਹਾ ਔਰ ਕਿਸੇ ਨੂੰ ਪਤਾ ਨਹੀਂ ਲੱਗਾ। ਜਿਹੜਾ ਉਹਨਾਂ ਦਾ ਆਫੀਸ਼ੀਅਲ ਵੈਬਸਾਈਟ ਹੈ ਉਸ ਦੇ ਉੱਤੇ ਉਹਦੀ ਸਪੀਚ ਪਈ ਹੋਈ ਹੈ ਔਰ ਉਸਨੇ ਕੀ ਕਿਹਾ। ਇਸ ਤੋਂ ਪਹਿਲਾਂ ਕਿ ਮੈਂ ਦੱਸਾਂ ਕਿ ਵੀ ਕਿਵੇਂ UK ਸਿੱਖ ਫੈਡਰੇਸ਼ਨ ਜਾਂ ਐਂਟਰਪ੍ਰੈਨਿਓਰ ਔਰ ਦੂਸਰਿਆਂ ਨੇ ਕੀ, ਸਿੱਖ ਪ੍ਰੈਸ ਐਸੋਸੀਏਸ਼ਨ ਨੇ ਕੀ ਰਿਐਕਸ਼ਨ ਦਿੱਤਾ, ਜਿਹਨੂੰ ਇਹਨਾਂ ਦੀ ਅਖਬਾਰ ਨੇ ਕਵਰ ਕੀਤਾ, ਟਾਈਮਜ਼ ਆਫ ਇੰਡੀਆ ਨੇ। ਔਰ ਇਹ ਹੈਡਲਾਈਨ ਹੀ ਇਸ ਸਟੋਰੀ ਦੀ ਇਹ ਹੈ ਔਰ ਇਹ ਕੀਤਾ ਕਿਉਂਕਿ ਕਿਸੇ ਗੋਰੇ ਦਾ ਲੱਗਦਾ, ਨਾਓਮੀ ਕੈਂਟਨ ਉਹਦਾ ਨਾਂ ਹੈ ਜਿਹਦੀ ਇਹ ਸਟੋਰੀ ਹੈ। ਪ੍ਰੀਤੀ ਪਟੇਲ ਅਕਿਊਜ਼ਡ ਆਫ ਸਮੀਰਿੰਗ ਸਿੱਖਸ ਇਨ ਸਪੀਚ ਟੂ US ਥਿੰਕ ਟੈਂਕ। ਹੁਣ ਜਿਹੜਾ ਇਹਦਾ ਟੌਪਿਕ ਸੀ ਜਿਹਦੇ ਤੋਂ ਉਹਨੇ ਬੋਲਣਾ ਸੀ, ਉਹ ਟੌਪਿਕ ਸੀ ਦਾ ਗਲੋਬਲ ਪਿਕਚਰ ਐਂਡ ਵੇਰੀਅਸ ਥ੍ਰੈਟਸ that endanger our shared freedom and prosperity। ਹੁਣ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ US UK ਇੱਕੋ ਹੀ ਪਾਲਿਸੀ ਦੇ ਉੱਤੇ ਨੇ। ਜਿਹੜਾ ਥੋੜ੍ਹਾ ਬਹੁਤ ਡਿਫਰੈਂਸਿਸ ਟਰੰਪ ਦੇ ਵੇਲੇ ਹੋਏ ਵੀ, ਹੁਣ ਬਾਈਡਨ ਦੇ ਆਉਂਦੇ ਆ ਤੇ UK ਅੱਗੇ ਹੋ ਕੇ ਯੂਕਰੇਨ ਦੇ ਮੁੱਦੇ ਦੇ ਉੱਤੇ ਜਿਹੜਾ ਉਹ ਇੱਕ ਪੂਰਾ ਅਲਾਇੰਸ ਅਮਰੀਕਾ ਦੇ ਨਾਲ ਵੀ ਹੈ ਤੇ UK, ਪੋਲੈਂਡ ਉਹਨਾਂ ਦਾ ਅਲਾਇੰਸ ਵੀ ਹੈ। ਔਰ ਇਸੇ ਤਰ੍ਹਾਂ ਟੋਨੀ ਬਲੇਅਰ ਦੇ ਵੇਲੇ ਜਦੋਂ ਕਿ ਜੂਨੀਅਰ ਬੁਸ਼ ਸੀ, ਸਭ ਤੋਂ ਪਹਿਲਾਂ UK ਨੇ ਸਪੋਰਟ ਕੀਤਾ ਸੀ ਇਰਾਕ ਦੇ ਵਿੱਚ 2003 'ਚ ਫੌਜਾਂ ਭੇਜਣੀਆਂ। ਸੋ UK ਦੀ ਪਾਲਿਸੀ ਤਾਂ ਜ਼ਾਹਰ ਹੈ ਅਮਰੀਕਾ ਨੂੰ ਹੀ ਫੋਲੋ ਕਰਦੇ, ਪਰ ਹੁਣ ਇਵੇਂ ਲੱਗਦਾ ਕਿਉਂਕਿ ਕੈਨੇਡਾ 'ਚ ਜਸਟਿਨ ਟਰੂਡੋ ਨੇ ਟਰੰਪ ਪੀਰੀਅਡ ਦੇ ਵਿੱਚ ਆਪਣੀ ਇੰਡੀਪੈਂਡੈਂਟ ਲਾਈਨ ਕਾਇਮ ਰੱਖੀ ਔਰ ਇਹਦੇ ਹੁਣ UK ਇੰਨਾ ਕਲੋਜ਼ ਹੈ ਅਮਰੀਕਾ ਦੇ ਆਪਣੀ ਫੋਰਨ ਪਾਲਿਸੀ 'ਚ, ਔਰ ਈਵਨ ਹੁਣ ਯੂਕਰੇਨ ਦੇ ਮੁੱਦੇ 'ਤੇ ਵੀ ਅਸੀਂ ਦੇਖ ਰਹੇ ਹਾਂ ਜਿੰਨਾ ਸ਼ਾਇਦ ਕੈਨੇਡਾ ਕਲੋਜ਼ ਨਹੀਂ ਹੈ। ਹੁਣ ਇਸ ਸਾਰੇ ਦਾ ਫਾਇਦਾ ਇਹ ਚੁੱਕਣ ਦੀ ਕੋਸ਼ਿਸ਼ ਕਰ ਰਹੇ ਨੇ RSS ਔਰ ਉਹਨਾਂ ਦੀ ਜਿਹੜੀ ਹੈ ਸ਼ੋਗਰਲ ਪ੍ਰੀਤੀ ਪਟੇਲ ਇਨ ਦਾ ਫੋਰਫਰੰਟ ਹੈ। ਹੁਣ ਇੱਕ ਪਾਸੇ ਅਸੀਂ ਦੇਖਿਆ ਵੀ ਤਿੰਨੋਂ ਸਿੱਖ ਨੌਜਵਾਨਾਂ ਦੀ ਐਕਸਟ੍ਰੈਡੀਸ਼ਨ ਉਹ ਤਾਂ ਚੁੱਕ ਕੇ ਜੱਜ ਨੇ ਬਾਹਰ ਮਾਰਿਆ,
ਲੇਕਿਨ ਹੁਣ ਇਹ ਜਿਹੜਾ ਨੈਸ਼ਨੈਲਿਟੀ ਐਂਡ ਬਾਰਡਰ ਬਿੱਲ ਇਹਨਾਂ ਨੇ ਲੈ ਕੇ ਆਂਦਾ ਹੈ, ਇਸ ਦੇ ਤਹਿਤ ਕਿਸੇ ਨੂੰ ਵੀ ਜਿਹੜਾ ਯੂਕੇ ਦਾ ਸਿਟੀਜ਼ਨ ਬਣ ਚੁੱਕਿਆ ਹੈ, ਇਹ ਕਹਿ ਕੇ ਕਿ ਇਹ ਥ੍ਰੈਟ ਹੈ ਯੂਕੇ ਦੀ ਸਿਕਿਉਰਿਟੀ ਨੂੰ, ਉਹਦੀ ਸਿਟੀਜ਼ਨਸ਼ਿਪ ਜਿਹੜੀ ਹੈ ਉਹ ਸਕ੍ਰੈਪ ਕੀਤੀ ਜਾ ਸਕਦੀ ਹੈ। ਇਹ ਜਿਹੜਾ ਰਾਈਟ ਟੂ ਸਟ੍ਰਿਪ ਬ੍ਰਿਟਿਸ਼ ਸਿਟੀਜ਼ਨਸ ਆਫ देयर ਸਿਟੀਜ਼ਨਸ਼ਿਪ ਵਿਦਆਊਟ ਵਾਰਨਿੰਗ, ਇਹ ਵੀ ਨਹੀਂ ਹੈ ਵੀ ਉਹਨਾਂ ਨੂੰ ਕੋਈ ਵਾਰਨਿੰਗ ਦਿੱਤੀ ਜਾਏਗੀ ਜਾਂ ਉਹਨਾਂ ਦੇ ਲਈ ਕੋਈ ਜਿਹੜਾ ਲੀਗਲ ਕੋਰਸ ਬਚੇਗਾ। ਹੁਣ ਇੱਕ ਪਾਸੇ ਤਾਂ ਇਸ ਲੈਵਲ ਤੇ ਹੈ, ਕਿਉਂਕਿ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਕਿ ਰੈਫਰੈਂਡਮ 2020 ਨੇ ਜਿਹੜਾ ਕਿ ਯੂਕੇ ਤੋਂ ਹੀ ਸ਼ੁਰੂ ਹੋਇਆ, ਇਹਨਾਂ ਨੂੰ ਭਾਜੜਾਂ ਵੀ ਪਾਈਆਂ ਨੇ। ਇਹਨਾਂ ਨੂੰ ਇਹ ਵੀ ਸਮਝ ਆਈ ਕਿ ਭਾਈ ਹੁਣ ਤੱਕ ਤਾਂ ਅਸੀਂ ਸਾਰੀ ਮੂਵਮੈਂਟ ਖਾਲਿਸਤਾਨ ਔਰ ਦਹਿਸ਼ਤਗਰਦ ਤੇ ਮਿਲੀਟੈਂਟ ਬਣਾ ਕੇ ਅਸੀਂ, ਇਹ ਤਾਂ ਸਾਡੀਆਂ ਬਰੂਹਾਂ ਤੇ ਨਹੀਂ, ਸਾਡੇ ਅੰਦਰ ਆ ਕੇ ਬੈਠ ਗਏ ਆਜ਼ਾਦੀ ਦੀ ਗੱਲ ਕਰਨ ਵਾਲੇ। ਪਹਿਲਾਂ ਤਾਂ ਇੰਡੀਅਨ ਗਵਰਨਮੈਂਟ ਨੇ ਆਫੀਸ਼ੀਅਲੀ ਕੋਸ਼ਿਸ਼ ਕੀਤੀ, ਯੂਕੇ ਨੂੰ ਕਿਹਾ ਕਿ ਜੀ ਪਾਬੰਦੀ ਲਾਓ ਇਹਨਾਂ ਤੇ, ਪਰ ਕਿਤੇ ਨਾ ਕਿਤੇ ਕਿਉਂਕਿ ਜੁਡੀਸ਼ਰੀ ਇੱਥੇ ਉਹਨਾਂ ਦੀਆਂ ਅਦਾਲਤਾਂ ਵਾਂਗ ਤਾਂ ਨਹੀਂ ਵੀ ਵਿਕੇ ਹੋਏ ਨੇ, ਹਾਲਾਂਕਿ ਥੋੜ੍ਹਾ ਬਹੁਤ ਪ੍ਰੈਸ਼ਰ ਕਬੂਲਦੇ ਨੇ ਕਿਸੇ ਲੈਵਲ ਤੇ ਜਾ ਕੇ, ਫਿਰ ਵੀ ਇਹੀ ਜੇ ਅਮਰੀਕਾ ਯੂਕੇ ਜਾਂ ਦੂਜੇ 'ਚ ਅੱਜ ਵੀ ਇਹਨਾਂ ਮੁਲਕਾਂ ਦਾ ਡੈਮੋਕ੍ਰੈਟਿਕ ਕਰੈਕਟਰ ਦੀ ਅਸੀਂ ਗੱਲ ਕਰਦੇ ਹਾਂ ਕਿ ਐਗਜ਼ੈਕਟਿਵ ਦੇ ਵਿੱਚ ਲੈਜਿਸਲੇਚਰ 'ਚ ਵੀ ਤੁਸੀਂ ਕਰਕੇ ਕਰ ਸਕਦੇ ਹੋ, ਫਿਰ ਜੁਡੀਸ਼ਰੀ ਆ ਕੇ ਖਲੋ ਜਾਂਦੀ, ਜਿਵੇਂ ਟਰੰਪ ਦੇ ਬਹੁਤ ਸਾਰੇ ਫੈਸਲੇ ਜੁਡੀਸ਼ਰੀ ਨੇ ਅਨਡੂ ਕੀਤੇ। ਹੁਣ ਇਸ ਸਭ ਦੇ ਚੱਲਦੇ ਇੱਕ ਪਾਸੇ ਤਾਂ ਇਹ ਜਿਹੜਾ ਨੈਸ਼ਨੈਲਿਟੀ ਐਂਡ ਬਾਰਡਰ ਬਿੱਲ ਦੇ ਥੱਲੇ ਤਲਵਾਰ ਹੁਣ ਜ਼ਾਹਰ ਹੈ ਵੀ ਯੂਕੇ ਦੇ ਵਿੱਚ ਵਿਕਟਮ ਕਿਹਨੂੰ ਬਣਾਉਣਗੇ, ਜਿਹਨੂੰ ਇਹਦਾ ਮਤਲਬ ਹੈ ਕਿ ਡਰ ਪੈਦਾ ਕਰ ਦਿਓ ਕਿ ਜੀ ਜੇ ਅਸੀਂ ਇੱਥੇ ਬੈਠ ਕੇ ਖਾਲਿਸਤਾਨ ਦੀ ਗੱਲ ਕੀਤੀ ਸਾਡੀ ਸਿਟੀਜ਼ਨਸ਼ਿਪ ਜਾ ਸਕਦੀ ਹੈ, ਔਰ ਦੂਜੇ ਪਾਸੇ ਐਕਸਟ੍ਰੈਡੀਸ਼ਨ ਦੀ ਲਾਈਨ ਰੱਖੋ ਜਿਹੜੀ ਉਹ 3 ਸਿੱਖ ਨੌਜਵਾਨਾਂ ਦੇ ਨਾਲ ਰੱਖੀ। ਔਰ ਇੱਥੇ ਆ ਕੇ ਕਿਉਂਕਿ ਉਹਨਾਂ ਨੂੰ ਵੀ ਇਹ ਪਤਾ ਹੈ ਕਿ ਭਾਈ ਅਮਰੀਕਾ ਦੇ ਵਿੱਚ ਫਸਟ ਅਮੈਂਡਮੈਂਟ ਦੇ ਥੱਲੇ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਹੈ ਉਹ ਬੜੀ ਸਟਰੋਂਗ ਹੈ, ਉਹਦੇ 'ਚੋਂ ਬਹੁਤਾ ਜਿਹੜਾ ਹੈ ਇੱਥੇ ਜੋ ਮਰਜ਼ੀ ਤੁਸੀਂ ਕਹੋ, ਆਪਣੇ ਪ੍ਰੈਜ਼ੀਡੈਂਟ ਤੋਂ ਲੈ ਕੇ ਜਿਹਨੂੰ ਮਰਜ਼ੀ ਜੋ ਮਰਜ਼ੀ ਕਹੋ, ਕੋਈ ਤੁਹਾਡੇ ਤੇ, ਕਿਉਂਕਿ ਤੁਹਾਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ। ਹੁਣ ਇਸ ਟੌਪਿਕ ਕਿਉਂਕਿ ਗਲੋਬਲ ਪਿਕਚਰ ਐਂਡ ਵੇਰੀਅਸ ਥ੍ਰੈਟਸ, ਗਲੋਬਲ ਪਿਕਚਰ ਹੈ, endanger our shared freedom and prosperity ਕਿ ਭਾਈ ਕਿਹੜੀ ਚੀਜ਼ ਸਾਡੀ ਸਾਂਝਾ ਯੂਕੇ ਔਰ ਅਮਰੀਕਾ ਦੀ ਪ੍ਰੋਸਪੈਰਿਟੀ, ਖੁਸ਼ਹਾਲੀ ਔਰ ਉਹਨਾਂ ਦੀ ਆਜ਼ਾਦੀ। ਹੁਣ ਉਹਦੇ 'ਚ ਇਹ RSS ਸ਼ੋਗਲ ਕੀ ਕਹਿੰਦੀ ਹੈ, ਐਗਜ਼ੈਕਟਲੀ ਉਹਦੇ ਲਫ਼ਜ਼ ਕੀ ਨੇ, ਉਹਦੇ 'ਚੋਂ ਕਹਿ ਰਹੀ ਹੈ ਕਿ ਵੀ ਸਿੱਖ ਸੈਪਰੇਟਿਸਟ ਐਕਸਟ੍ਰੀਮਿਜ਼ਮ has also caused considerable tensions in recent years. ਸਿੱਖ ਸੈਪਰੇਟਿਸਟ ਐਕਸਟ੍ਰੀਮਿਜ਼ਮ, ਅਲਗਾਵਵਾਦ ਤੇ ਅੱਤ, ਹੁਣ ਫਾਲ ਸ਼ਾਰਟ ਆਫ, ਜਦੋਂ ਤੁਸੀਂ ਔਰ ਗੱਲ ਉਹ ਕਰ ਰਹੇ ਸੀ ਡਾਇਸ਼ ਦੀ ਕਿ ਵੀ ਇਸਲਾਮਿਕ ਡਾਇਸ਼ ਆਰਗੇਨਾਈਜੇਸ਼ਨ ਕੀ ਡੇ, ਉੱਥੇ ਹੀ ਉਹ ਇੱਕਦਮ ਨਾਲ ਹੀ ਮੁੜਦੀ ਹੈ ਔਰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ 19 ਨਵੰਬਰ ਨੂੰ ਐਡਰੈਸ ਕਰ ਰਹੀ ਹੈ। ਹੁਣ ਯੂਜੂਅਲੀ ਯੂਕੇ 'ਚ ਪਿਛਲੇ ਕਈ ਸਾਲਾਂ ਤੋਂ, ਇਕੱਲਾ ਯੂਕੇ ਨਹੀਂ, ਕੈਨੇਡਾ, ਆਸਟ੍ਰੇਲੀਆ, ਪਾਕਿਸਤਾਨ, ਸਾਰਿਆਂ ਦੇ ਹੈਡ ਆਫ ਦਾ ਸਟੇਟ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਜਿਹੜਾ ਉਹ ਵਧਾਈ ਦਾ ਸੁਨੇਹਾ ਦਿੰਦੇ ਨੇ। ਲੇਕਿਨ ਇਸ ਵਾਰ ਬੋਰਿਸ ਜੌਨਸਨ ਨੇ ਵਧਾਈ ਦਾ ਸੁਨੇਹਾ ਨਹੀਂ ਦਿੱਤਾ, ਉਹਦੀ ਜਿਹੜੀ ਹੋਮ ਮਿਨਿਸਟਰ ਹੈ, ਹੋਮ ਸੈਕਟਰੀ, ਉਹ ਆ ਕੇ ਔਰ ਉਹਨਾਂ ਦਾ ਆਪਣਾ ਜਿਹੜਾ ਅਸਲੀ ਜਿਹਦੀ ਇਹ ਲਾਡਲੀ ਹੈ ਉਹ ਤਾਂ ਦਿੱਲੀ 'ਚ 2 ਹੱਥ ਜੋੜ ਕੇ ਖੜਾ ਹੈ, ਸਿੱਖ ਕੌਮ ਤੋਂ ਮਾਫੀ ਮੰਗ ਰਿਹਾ ਕਿ ਜੀ ਕਾਨੂੰਨ ਅਸੀਂ ਵਾਪਸ ਲੈ ਰਹੇ ਹਾਂ। ਤੇ ਇਹ ਇੱਥੇ ਕਹਿ ਰਹੀ ਹੈ ਸਿੱਖ ਸੈਪਰੇਟਿਸਟ ਐਕਸਟ੍ਰੀਮਿਜ਼ਮ has also caused considerable tensions in recent years ਕਿ ਜੀ ਬਹੁਤ ਟੈਨਸ਼ਨਸ ਪੈਦਾ ਕਰਤੀਆਂ ਸਿੱਖ ਐਕਸਟ੍ਰੀਮਿਸਟ ਨੇ। while we stoutly defend freedom of expression, ਇਹ ਹੁਣ ਅਮਰੀਕਨਾਂ ਨੂੰ ਕਹਿੰਦੇ ਦੇਖੋ ਜੀ ਅਸੀਂ freedom of expression ਨੂੰ ਬਹੁਤ ਗਹਿਰਾਈ ਦੇ ਨਾਲ ਅਸੀਂ ਉਹਨੂੰ ਡਿਫੈਂਡ ਕਰਦੇ ਹਾਂ, ਜੋ ਤੁਸੀਂ ਉੱਥੇ ਯੂਆਪਾ ਲਾਇਆ ਹੋਇਆ ਜਾਂ ਦੂਜਾ ਲਾਇਆ ਔਰ ਯੂਕੇ ਤਾਂ ਤੁਹਾਡਾ ਵਸ ਨਹੀਂ ਚੱਲਦਾ, ਨਹੀਂ ਤਾਂ ਤੁਸੀਂ ਉੱਥੇ ਕਿਸੇ ਨੂੰ ਪ੍ਰੋਟੈਸਟ ਨਾ ਕਰਨ ਦਿਓ ਜੋ ਹਿੰਦੂ ਤਵੀਆਂ ਦਾ ਅੱਜ ਰੰਗ ਢੰਗ ਬਣਿਆ ਹੋਇਆ। ਔਰ ਉਹਦੇ 'ਚੋਂ ਕਹਿੰਦੇ ਆ ਕਿ ਇਟ ਮਸਟ ਆਲਵੇਜ਼ ਬੀ ਵਿਦ ਇਨ ਦਾ ਲਾਅ। ਭਾਈ ਜੇ ਵਿਦ ਇਨ, ਤੂੰ ਆ ਕੇ ਅਮਰੀਕਾ ਵਾਲਿਆਂ ਨੂੰ ਲਾਅ ਦੱਸੇਂਗੀ ਕਿ ਵੀ ਜੋ ਸਿੱਖ ਇੱਥੇ ਮੰਗਦੇ ਨੇ ਉਹ ਵਿਦ ਇਨ ਦਾ ਲਾਅ ਹੈ ਕਿ ਅਗੇਂਸਟ ਦਾ ਲਾਅ ਹੈ। ਹਰ ਪ੍ਰੋਟੈਸਟ ਹੋਏ, ਰੈਲੀ ਹੋਏ, ਉਹਦੇ ਪਰਮਿਟ ਹੁੰਦੇ ਨੇ ਔਰ ਇਹਨਾਂ 35 ਸਾਲਾਂ 'ਚ 36 ਸਾਲਾਂ 'ਚ ਇੱਕ ਵੀ ਪ੍ਰੋਟੈਸਟ ਨਿਊਯਾਰਕ, ਵਾਸ਼ਿੰਗਟਨ, ਕੈਲੀਫੋਰਨੀਆ 3000 ਮੀਲ ਦੇ ਅਕ੍ਰੋਸ ਅਮਰੀਕਾ 'ਚ ਐਸਾ ਨਹੀਂ ਹੋਇਆ ਜਿਹਦੇ 'ਚ ਸਿੱਖਾਂ ਨੇ ਵਾਇਲੈਂਸ ਕੀਤੀ ਹੋਏ, ਕੋਈ ਅਰੈਸਟ ਹੋਈ ਹੋਏ। ਹਾਲਾਂਕਿ ਜਦੋਂ ਤੁਸੀਂ ਪ੍ਰੋਟੈਸਟ ਦੇ ਲਈ ਜਾਂ ਰੈਲੀ ਦੇ ਲਈ ਪਰਮਿਟ ਲੈਂਦੇ ਹੋ, ਇੱਕ ਸਵਾਲ ਉਹ ਪੁੱਛਦੇ ਨੇ, ਆਰ ਯੂ ਗੋਇੰਗ ਟੂ ਗਿਵ ਅਰੈਸਟ?
ਕਿਉਂਕਿ ਈਵਨ ਅਮਰੀਕਨਾਂ ਦੇ ਆਪਣੇ এনवायरमेंट ਮੁੱਦੇ ਤੇ ਦੂਜੇ ਪ੍ਰੋਟੈਸਟ ਹੋਣ ਉਹ ਤਾਂ ਚੜ ਜਾਂਦੇ ਨੇ ਬਿਲਡਿੰਗਾਂ ਦੇ ਉੱਤੇ ਜਾਂ ਦੂਜੇ ਗ੍ਰਿਫਤਾਰੀਆਂ ਦਿੰਦੇ ਨੇ। ਸੋ ਉਹ ਸਾਡਾ ਜਵਾਬ ਹੁੰਦਾ ਨੋ, ਅਸੀਂ ਕੋਈ ਗ੍ਰਿਫਤਾਰੀਆਂ ਨਹੀਂ ਦੇਣੀਆਂ। ਸੋ ਮਤਲਬ ਇਹਦੇ ਬਾਵਜੂਦ ਜਿਹੜਾ ਇਹ ਅਮਰੀਕਾ ਜਾ ਕੇ ਕਹਿ ਰਹੀ ਹੈ ਕਿ ਜੀ ਇਹ ਅਸੀਂ ਜਿਹੜਾ ਲਾਅ ਦੇ ਵਿੱਚ ਹੋਣਾ ਚਾਹੀਦਾ। ਵੀ ਹੈਵ ਐਕਸਪੈਂਡਡ ਆਵਰ ਡਿਸਰਪਸ਼ਨਸ ਕੈਪੇਬਿਲਿਟੀ to better address those people who seek to radicalize but who operate often intentionally below legal thresholds। ਇਹ ਜਿਵੇਂ ਉਹ ਬ੍ਰਾਹਮਣ ਦਾ ਮਾਈਂਡਸੈਟ ਹੈ ਕਿ ਗੋਲ ਗੱਲ ਗੋਲ ਦੇ ਵਿੱਚ ਵੀ ਗੋਲ। ਹੁਣ ਉਹਨੂੰ ਇਹ ਵੀ ਪਤਾ ਹੈ ਵੀ ਜੋ ਇੱਥੇ ਕਰਦੇ ਨੇ ਸਿੱਖ ਕੋਈ ਇਲੀਗਲ ਨਹੀਂ ਹੈ, ਜੋ ਯੂਕੇ 'ਚ ਕਰਦੇ ਨੇ ਉਹ ਕੋਈ ਇਲੀਗਲ ਨਹੀਂ ਹੈ। ਪਰ ਉਹ ਇਹ ਕਹਿ ਰਹੀ ਹੈ ਕਿ ਇਹ ਜਿਹੜਾ ਇੱਕ ਸੈਪਰੇਟਿਸਟ ਔਰ ਐਕਸਟ੍ਰੀਮਿਸਟ ਹੈ ਇਹ ਰੈਡੀਕਲਾਈਜ਼ ਕਰ ਰਹੇ ਨੇ ਨੌਜਵਾਨਾਂ ਨੂੰ, ਉਹਨਾਂ ਦੇ ਵਿਚਾਰਾਂ ਦੇ ਵਿੱਚ ਕ੍ਰਾਂਤੀ ਲਿਆ ਰਹੇ ਨੇ ਜਿਹੜੀ ਹੈ ਉਹ ਕਈ ਵਾਰ ਕਾਨੂੰਨ ਦੇ ਦਾਇਰੇ 'ਚੋਂ ਜਿਹੜਾ ਹੈ ਉਹ ਉਸ ਤੋਂ ਡਿਫਰੈਂਟ ਚਲੀ ਜਾਂਦੀ। ਹੁਣ ਇਹ ਸਿਰਫ ਸ਼ਬਦਾਂ ਦੀ ਜਾਦੂਗਰੀ ਹੈ। ਔਰ ਇਹ ਨਾਲ ਦੀ ਨਾਲ ਉਹਨੇ ਇਹ ਕਿਹਾ ਕਿ ਜੀ ਅਸੀਂ ਇਸ ਸਮੇਂ ਸ਼ੀ ਟੋਲਡ ਦਾ ਆਡੀਅੰਸ ਦੈਟ ਔਨ ਦੈਟ ਡੇ ਸ਼ੀ ਹੈਡ ਪ੍ਰੋਸਕ੍ਰਾਈਬਡ ਇਸਲਾਮਿਸਟ ਟੈਰਰਿਸਟ ਗਰੁੱਪ ਹਮਸ ਇਨ ਇਟਸ ਐਂਟਾਇਰਟੀ ਇਨਕਲੂਡਿੰਗ ਇਟਸ ਪੋਲੀਟੀਕਲ ਵਿੰਗ। ਕਿ ਜੀ ਮੈਂ ਜਿਹੜੀ ਇਹ ਪਾਬੰਦੀ ਲਾ ਦਿੱਤੀ ਆ ਹਮਸ ਦੇ ਉੱਤੇ ਇਨਕਲੂਡਿੰਗ ਉਹਨਾਂ ਦੇ ਪੋਲੀਟੀਕਲ ਵਿੰਗ ਦੇ, ਇਹ ਯੂਕੇ ਦੇ ਹਵਾਲੇ ਨਾਲ ਕਰ ਰਹੀ। ਸੋ ਮਤਲਬ ਹੁਣ ਉਹ ਕਹਿਣਾ ਇਹ ਚਾਹੁੰਦੀ ਹੈ ਕਿ ਜੀ ਭਾਵੇਂ ਇੱਥੇ ਪੋਲੀਟੀਕਲ ਐਕਟੀਵਿਟੀ ਕਰਕੇ ਲੋਕ ਜਿਹੜੇ ਖਾਲਿਸਤਾਨ ਮੰਗਦੇ ਨੇ ਜਾਂ ਇਹ ਕਸ਼ਮੀਰ ਦੇ ਉੱਤੇ ਵੀ ਲਾਗੂ ਹੋਏ, ਕਿਉਂਕਿ ਯੂਕੇ ਦੇ ਵਿੱਚ ਕਸ਼ਮੀਰੀਆਂ ਦੀ ਲੌਬੀ ਬਹੁਤ ਸਟਰੋਂਗ ਹੈ ਕਿਉਂਕਿ ਮੀਰਪੁਰ ਔਰ ਦੂਸਰੇ ਇਲਾਕਿਆਂ ਦੇ ਨੇ। ਸੋ ਇਹ ਬੜਾ ਖਤਰਨਾਕ ਪਾਰਟ ਹੈ। ਔਰ ਇਸ ਦੇ ਉੱਤੇ ਜਿਵੇਂ ਦਵਿੰਦਰਜੀਤ ਸਿੰਘ ਸਿੱਖ ਫੈਡਰੇਸ਼ਨ ਯੂਕੇ ਦੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਲੌਬੀ ਕਰ ਰਹੇ ਹਾਂ ਮਿਨਿਸਟਰਸ ਨਾਲ ਨਵੰਬਰ ਤੋਂ, ਜਦੋਂ ਅਸੀਂ ਇਹ ਦੇਖੀ ਹੈ ਇਹਦੀ ਸਪੀਚ ਕਿ ਭਾਈ ਸਾਨੂੰ ਐਕਸਪਲੇਨ ਕਰੋ ਕਿ ਬਈ ਅਸੀਂ ਕਿਹੜਾ ਬੰਬ ਚਲਾਇਆ ਯੂਕੇ 'ਚ, ਕਿਵੇਂ ਇੰਟਰਨੈਸ਼ਨਲ ਜਾਂ US ਔਰ UK ਦੀ ਕੰਬਾਈਨਡ ਸਿਕਿਉਰਿਟੀ ਥ੍ਰੈਟ ਹੈ। ਨੋ ਵਨ ਹੈਜ਼ ਬੀਨ ਏਬਲ ਟੂ, ਉਹਨਾਂ ਨੇ ਕਿਹਾ ਵੀ ਅਜੇ ਤੱਕ ਕੋਈ ਇਹਨੂੰ ਐਕਸਪਲੇਨ ਨਹੀਂ ਕਰ ਸਕਿਆ। ਦਿਸ ਇਜ਼ ਨਾਟ ਜਸਟ ਅ ਸਪੀਚ ਬਟ ਅ ਸਪੀਚ ਔਨ ਦਾ UK ਗਵਰਨਮੈਂਟ ਵੈਬਸਾਈਟ, ਇਹ ਸਰਕਾਰੀ ਵੈਬਸਾਈਟ ਤੇ ਪਈ ਹੋਈ ਹੈ। ਇਫ ਸਿਕਸ ਹੈਡ ਕੈਰੀਡ ਆਊਟ ਅ ਬੰਬ ਬਲਾਸਟ ਇਨ ਬ੍ਰਿਟਨ ਇਟ ਮੇ ਹੈਵ ਬੀਨ ਲੈਜੀਟੀਮੇਟ ਟੂ ਸੇ ਦੈਟ, ਜੇ ਤਾਂ ਅਸੀਂ ਇੱਥੇ ਕੋਈ ਬੰਬ ਚਲਾਇਆ ਫਿਰ ਦੱਸੋ, ਫਿਰ ਤਾਂ ਤੁਸੀਂ ਇਹਨੂੰ ਵੀ ਆਰ ਸ਼ੌਕਡ ਦਾ ਹੋਮ ਸੈਕਟਰੀ ਹੈਜ਼ ਮੇਡ ਸੱਚ ਰਿਮਾਰਕਸ ਕਿ ਬਈ ਇਹਨੇ ਸਾਨੂੰ ਝਟਕਾ ਦਿੱਤਾ, ਅਸੀਂ ਸਦਮੇ 'ਚ ਹੈ ਵੀ ਇਹ ਸਾਡੀ ਹੋਮ ਸੈਕਟਰੀ ਇਹ ਕਹਿ ਰਹੀ ਹੈ। ਉਹਨੇ ਕਿਹਾ ਇਜ਼ ਇਟ ਔਨ ਦਾ ਬੈਕ ਆਫ 2020 ਖਾਲਿਸਤਾਨ ਰੈਫਰੈਂਡਮ ਇਨ ਬ੍ਰਿਟਨ, ਕਿ ਬਈ ਇਹ ਪੈਨਿਕ ਹੋਏ ਨੇ ਰੈਫਰੈਂਡਮ 2020 ਨੂੰ ਲੈ ਕੇ। ਸ਼ੀ ਸੇਜ਼ ਸ਼ੀ ਹੈਜ਼ ਬੈਂਡ ਦਾ ਪੋਲੀਟੀਕਲ ਵਿੰਗ ਆਫ ਹਮਸ ਐਂਡ ਦਾ ਅੰਡਰਟੋਨ ਇਜ਼ ਦੈਟ ਵਾਈ ਸ਼ੀ ਇਜ਼ ਮੈਂਸ਼ਨਿੰਗ ਸਿਕਸ, ਕਿ ਜਦੋਂ ਉਹ ਇਹ ਕਹਿੰਦੀ ਹੈ ਜੀ ਅੱਜ ਦੇ ਦਿਨ ਹੀ ਮੈਂ ਹਮਸ ਔਰ ਉਹਦੇ ਪੋਲੀਟੀਕਲ ਵਿੰਗ ਨੂੰ ਬੈਨ ਕਰ ਦਿੱਤਾ ਹੈ। ਸੋ ਉਹ ਮੈਸੇਜ ਅਮਰੀਕਾ ਜਿਹੀ ਦੇਣ ਆਈ ਹੈ ਹੈਰੀਟੇਜ ਫਾਊਂਡੇਸ਼ਨ ਰਾਹੀਂ ਕਿ ਤੁਸੀਂ ਜਿਹੜੀ ਇਹ ਪੋਲੀਟੀਕਲ ਗੱਲ ਕਰ ਰਹੇ, ਭਾਵੇਂ ਇਹ ਦਹਿਸ਼ਤਗਰਦੀ ਨਹੀਂ ਕਰ ਰਹੇ, ਪਰ ਜਿਵੇਂ ਮੈਂ ਬੈਨ ਕਰ ਪਹਿਲਾਂ ਤਾਂ ਹਮਸ ਦੇ ਨਾਲ ਸਿੱਖ ਫਰੀडम ਮੂਵਮੈਂਟ ਨੂੰ ਜੋੜਨਾ ਖਾਲਿਸਤਾਨ ਦੀ ਮੂਵਮੈਂਟ ਨੂੰ, ਇਹ ਤਾਂ ਬਿਲਕੁਲ ਜਿਹੜਾ ਹੈ ਉਹ ਪਹਿਲਾਂ ਹੀ ਇਹਨਾਂ ਦੀ ਜਿਹੜੀ ਆ ਉਹ ਨਫ਼ਰਤ ਸ਼ੋਅ ਕਰਦੀ ਹੈ। ਔਰ ਨਾਲ ਉਹਨਾਂ ਨੇ ਕਿਹਾ ਕਿ ਭਾਈ ਇਸ ਸਾਰੇ ਦੇ, ਔਰ ਇਹੀ ਗੱਲ ਤਰਨਜੀਤ ਸਿੰਘ ਜਿਹੜੇ ਐਂਟਰਪ੍ਰੈਨਿਓਰ ਨੇ ਉਹਨਾਂ ਨੇ ਕਿਹਾ ਕਿ ਪ੍ਰੀਤੀ ਪਟੇਲ ਇਜ਼ ਐਕਟਿਵਲੀ ਐਂਗੇਜਿੰਗ ਇਨ ਸਮੀਅਰ ਕੈਂਪੇਨ to label Sikhs as extremists. In the past, she has used her position to try and extradite innocent Sikhs to India to be tortured. ਕਿ ਪਹਿਲਾਂ ਵੀ ਇਹਨੇ ਕੋਸ਼ਿਸ਼ ਕੀਤੀ ਕਿ ਬੇਗੁਨਾਹ ਸਿੱਖਾਂ ਨੂੰ ਭਾਰਤ ਭੇਜ ਕੇ ਟਾਰਚਰ ਕਰਵਾਇਆ ਜਾਏ, ਔਰ ਹੁਣ ਇਹ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਸਿੱਖ ਪ੍ਰੈਸ ਐਸੋਸੀਏਸ਼ਨ ਨੇ ਜਿਹੜਾ ਇਹ ਕਿਹਾ such baseless statements further create real tension when considered with Patel's attempt to allow the UK government to revoke the citizenship of Sikhs and many other communities in UK, ਕਿ ਜਿਹੜਾ ਉਹ ਬਿੱਲ ਦੀ ਅਸੀਂ ਗੱਲ ਕੀਤੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਬੜਾ ਖਤਰਨਾਕ ਰੁਝਾਨ ਹੈ ਕਿ ਭਾਈ ਉੱਥੋਂ ਇੱਥੇ ਤੱਕ ਮਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਜਿਵੇਂ ਠੀਕ ਸਿੱਖ ਫੈਡਰੇਸ਼ਨ ਔਰ ਬਾਕੀ ਤਨਜ਼ੀਮਾਂ ਨੇ ਉੱਥੇ ਲਿਆ, ਪਰ ਮੈਂ ਸਮਝਦਾ ਵੀ ਆਲਰੇਡੀ ਬੋਰਿਸ ਜੌਨਸਨ ਜਿਹੜਾ ਇਸ ਵੇਲੇ ਡਗਮਗਾਇਆ ਹੋਇਆ, ਉਹਦੀ ਰੈਜ਼ਿਗਨੇਸ਼ਨ ਦੀ ਮੰਗ ਵਿਦਨ ਟੋਰੀ ਪਾਰਟੀ ਚੱਲ ਰਹੀ ਹੈ। ਸਿੱਖਾਂ ਨੂੰ ਇੱਕ ਫੁੱਲ ਸਕੇਲ ਕੈਂਪੇਨ ਕਰਨਾ ਚਾਹੀਦਾ, ਕਸ਼ਮੀਰੀ ਆਰਗੇਨਾਈਜੇਸ਼ਨਸ ਨੂੰ ਵੀ ਨਾਲ ਲੈ ਕੇ ਵਿਦਨ ਦਾ UK ਕਿ ਇਹਨੂੰ ਸੈਕ ਕਰੋ, ਇਹਨੂੰ ਕੱਢੋ। ਇਹ ਬਿਲਕੁਲ ਪੇਰੋਲ ਤੇ RSS ਦੀ, ਔਰ ਇਹ ਬਾਹਰਲੇ ਸਿੱਖਾਂ ਦੀ ਜਿਹੜੇ UK US ਦੇ ਸਿੱਟ ਹੁੰਦਾ, ਇਹ ਉਹਨੇ ਹੈਰੀਟੇਜ ਫਾਊਂਡੇਸ਼ਨ 'ਚ ਲੈਕਚਰ ਕੀਤਾ। ਸੋ ਸਾਨੂੰ ਵੀ ਜਿਹੜਾ US ਦੇ ਵਿੱਚ ਇਹ ਸਾਡੇ ਰਾਈਟਸ ਦੇ ਵਿੱਚ ਇੰਟਰਫੀਅਰ ਕਰਨ ਦੀ ਲਾਈਨ ਹੈ। ਸੋ ਹੈਸ਼ਟੈਗ ਹੀ ਹੋਣਾ ਚਾਹੀਦਾ ਹੈ
ਸੈਕ ਪ੍ਰੀਤੀ ਪਟੇਲ, ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ RSS ਡਾਰਲਿੰਗ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ।